ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਦੇ ਨਾਲ ਹੋਰ ਸੋਸ਼ਲ ਪਲੇਟਫਾਰਮਸ ਦੇ ਉੱਤੇ ਤੇ ਨਾਲ ਹੀ ਏਐਮ ਤੇ ਐਫਐਮ ਸਟੇਸ਼ਨ ਤੇ ਸਾਨੂੰ ਇਸ ਵੇਲੇ ਸੁਣ ਰਹੇ ਹੋ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਖਬਰ ਦੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਉਹਨਾਂ ਵੱਲ ਵਧਾਂਗੇ, ਪਰ ਉਸ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਉੱਤੇ ਨਜ਼ਰ ਮਾਰਦੇ ਹਾਂ, ਫਿਰ ਵਧਾਂਗੇ ਖਬਰਾਂ ਦੀ ਤਫਸੀਲ ਵੱਲ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਉਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਉਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਬਾਬਤ ਸਲਾਹ ਕਰਨੀ ਹੈ, ਸਵਾਲ ਪੁੱਛਣਾ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ, ਬਲਜਿੰਦਰ ਸਿੰਘ ਨਿੱਜਰ, ਪਰਮਜੀਤ ਰੰਗੀ ਤੇ ਨਾਲ ਨੇਵ ਜਿਹੜੇ ਆ ਟਾਇਰ ਸੈਂਟਾ ਮਨੀਲਾ ਵਾਲੇ, ਉਹ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਕਦੋਂ ਵੀ ਤੇ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸਮਾਂ ਗਵਾਏ ਬਿਨਾ ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਵੱਲ ਵਧ ਗਏ ਵੀ SYL ਦੇ ਲਈ ਮਤਾ ਪੇਸ਼ ਕਰਤਾ ਹਰਿਆਣਾ ਸਰਕਾਰ ਦੇ ਵਿੱਚ ਜੀ। ਦੇਖੋ, ਅਸੈਂਬਲੀ 'ਚ ਮਤਾ ਆਇਆ ਵਾ ਜੀ। ਇਸਨੂੰ ਆਪਾਂ ਇਹ ਕਹਾਂਗੇ ਕਿ ਅਸੈਂਬਲੀ 'ਚ ਉਹਨਾਂ ਦੀ 'ਚ ਮਤਾ ਆਇਆ। ਸਰਕਾਰ ਨੇ ਤਾਂ ਕੀ ਕਰਨਾ ਇਹਦੇ 'ਚ? ਸਰਕਾਰ ਤਾਂ ਬਸ ਉਹ ਸੈਸ਼ਨ ਨੂੰ ਬੁਲਾ ਸਕਦੀ ਹੈ, ਇਜਲਾਸ ਨੂੰ ਸੱਦ ਸਕਦੀ ਹੈ। ਤਾਂ ਖੈਰ ਇਹ ਤੈਅ ਹੀ ਸੀਗਾ, ਇਸ ਗੱਲ ਦੀ ਪੈਸ਼ੀਨ ਗੋਈ ਅਗੇਤੀ ਸੀਗੀ ਕਿ ਅਜਿਹਾ ਹੀ ਹੋਏਗਾ, ਕਿਉਂਕਿ ਰਾਜਨੀਤੀ ਜਿਹੜੀ ਆ ਦੋਵਾਂ ਪਾਸਿਆਂ ਤੋਂ ਕੀਤੀ ਜਾ ਰਹੀ ਆ। ਪੰਜਾਬ ਵੱਲੋਂ ਰਾਜਨੀਤੀ ਜਿਹੜੀ ਉਹ ਪਹਿਲਾਂ ਹੋ ਗਈ, ਹੁਣ ਵਾਰੀ ਸੀਗੀ ਹਰਿਆਣੇ ਦੀ। ਤਾਂ ਇਸ ਮੁੱਦੇ ਤੇ ਰਾਜਨੀਤੀ ਆ ਉਹਨਾਂ ਨੇ ਅੱਜ ਥੋੜੀ ਜਿਹੀ ਵੱਧ ਕੇ ਕੀਤੀ ਹੈ। ਵੈਸੇ ਮੇਰੇ ਵਾਸਤੇ ਕੋਈ ਹੈਰਾਨੀਜਨਕ ਨਹੀਂ ਹੈ, ਕਿਉਂਕਿ ਵਾਰ-ਵਾਰ ਮੈਂ ਪਿਛਲੇ ਕਈ ਦਿਨਾਂ ਤੋਂ ਦੁਹਰਾ ਰਿਹਾ ਸੀਗਾ ਕਿ ਅਜਿਹਾ ਵੇਖਣ ਨੂੰ ਮਿਲੇਗਾ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਜਿਸ ਦਿਨ ਭਗਵੰਤ ਮਾਨ ਜਿੱਤੇ ਸਨ, ਮੈਂ ਉਸ ਦਿਨ ਹੀ ਕਹਿ ਦਿੱਤਾ ਸੀਗਾ ਕਿ ਇਹਨਾਂ ਦਾ ਚੱਲਣਾ ਜਿਹੜਾ ਉਹ ਕੇਂਦਰ ਤੇ ਨਿਰਭਰ ਕਰੇਗਾ। ਜੇਕਰ ਕੇਂਦਰ SYL ਜਿਹਾ ਮੁੱਦਾ ਛੇੜ ਦਿੰਦਾ, ਸਹੇੜ ਦਿੰਦਾ, ਤਾਂ ਭਗਵੰਤ ਮਾਨ ਵਾਸਤੇ ਬਹੁਤ ਵੱਡਾ ਸੰਕਟ ਖੜਾ ਹੋਏਗਾ। ਜਿਸ ਦਿਨ ਜਿੱਤੇ ਸਨ, ਮੈਂ ਉਸ ਦਿਨ ਹੀ ਇਹ ਗੱਲਾਂ ਕਹੀਆਂ ਸੀਗੀਆਂ ਕਿ ਬਹੁਤ ਹੱਦ ਤੱਕ ਨਿਰਭਰ ਕਰੇਗਾ ਕਿ ਕੇਂਦਰ ਦਾ ਵਤੀਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ, ਕੇਂਦਰ ਦੀ ਰਾਜਨੀਤੀ ਦਾ ਰੁਖ ਕਿਸ ਤਰ੍ਹਾਂ ਦਾ ਹੁੰਦਾ ਆ। ਤਾਂ ਖੈਰ ਕੇਂਦਰ ਦੀ ਰਾਜਨੀਤੀ ਤੋਂ ਬਿਨਾਂ ਸਭ ਕੁਝ ਨਹੀਂ ਚੱਲਦਾ, ਕਿਉਂਕਿ ਦੇਖੋ, ਇੱਕ ਚੀਜ਼ ਨੂੰ ਬੜੀ ਬਾਰੀਕੀ ਦੇ ਨਾਲ ਸਮਝ ਲਓ ਕਿ ਇਸ ਵੇਲੇ ਜੇ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ਦੀ ਸੰਭਾਵੀ ਟੱਕਰ ਹੋਣ ਜਾ ਰਹੀ ਹੈ, ਤਾਂ ਉਹਦੇ ਵਿੱਚ ਵੀ ਪੰਜਾਬ ਦਾ ਇੱਕ ਰੋਲ ਜੇ। ਜਿਹੜੀ ਗੱਲ ਤੇ ਅੱਜ ਕੋਈ ਧਿਆਨ ਨਹੀਂ ਦੇ ਰਿਹਾ, ਇਸ ਗੱਲ ਤੇ ਗਾਂ ਜਾ ਕੇ ਬਹੁਤ ਡਿਬੇਟ ਹੋਣੇ ਨੇ, ਬਹੁਤ ਸਾਰੇ ਪੱਤਰਕਾਰਾਂ ਨੇ ਇਹਦੇ ਤੇ ਛਾਨਣਾ ਲਾਉਣਾ। ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਜੋ ਚਰਖੇ ਉੱਥੇ ਕੱਤੇ ਜਾ ਰਹੇ ਆ, ਜੋ ਉੱਥੇ ਸੂਤ ਕੱਤੇ ਜਾ ਰਹੇ ਆ ਗੁਜਰਾਤ ਦੇ ਵਿੱਚ ਜਾ ਕੇ, ਉਹਦਾ ਅਸਰ ਪੰਜਾਬ ਤੇ ਪੈਣਾ ਜੇ। ਕਿਉਂ? ਕਿਉਂਕਿ ਦਿੱਲੀ ਵਾਲਾ ਮਾਡਲ ਨਹੀਂ ਉੱਥੇ ਚੱਲ ਰਿਹਾ। ਉੱਥੇ ਜਾ ਕੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਐ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਐ ਕੀਤਾ ਜਾ ਰਿਹਾ, ਮਤਲਬ ਕਿ ਉੱਥੇ ਪੰਜਾਬ ਗਵਰਨੈਂਸ ਮਾਡਲ ਜਿਹੜਾ ਆ ਉਹ ਜਾ ਕੇ ਭਿੜੇਗਾ। ਤੇ ਇਸ ਕਰਕੇ ਪੰਜਾਬ ਦੇ ਗਵਰਨੈਂਸ ਮਾਡਲ ਨੂੰ ਜਿਹੋ ਜਿਹਾ ਬਣਾਉਣਾ ਉਹ ਚਾਹੁੰਦੇ ਆ, ਉਹ ਆਪਣੇ ਹਿਸਾਬ ਨਾਲ ਚੱਲਣਗੇ, ਤੇ ਜਿਹੜਾ ਗਵਰਨੈਂਸ ਮਾਡਲ ਉਹਨਾਂ ਨੂੰ ਸੂਟ ਕਰਦਾ ਹੈ ਉਹ ਉਸ ਹਿਸਾਬ ਨਾਲ ਫਿਰ ਚੱਲਣ ਦੇਣਗੇ। ਸੋ ਇੱਥੇ ਆ ਕੇ ਸਾਰੀ ਗਰਾਰੀ ਫਸਦੀ ਹੈ। ਇਸ ਚੀਜ਼ ਨੂੰ ਬਹੁਤ ਘੱਟ ਲੋਕ ਸਮਝ ਰਹੇ ਆ ਕਿ ਅਸਲ ਦੇ ਵਿੱਚ ਜੇ ਅਰਵਿੰਦ ਕੇਜਰੀਵਾਲ ਤੋਂ ਕੋਈ ਥੋੜਾ ਬਹੁਤਾ ਖਤਰਾ ਮਹਿਸੂਸ ਕਰਦਾ ਤਾਂ ਉਹ ਹੈ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ। ਕਿਉਂਕਿ KCR ਫਰੰਟ ਬਣਾਉਣ ਨੂੰ ਫਿਰਦਾ ਸੀ, KCR ਨੂੰ ਇਹਨਾਂ ਨੇ ਸਿਰ ਫੇਰ ਦਿੱਤਾ ਔਰ ਬੇਇੱਜ਼ਤੀ ਕੀਤੀ ਆ ਉਲਟਾ ਇਹਨਾਂ ਦੇ ਇੱਕ ਨੇਤਾ ਨੇ, ਸੋਮ ਭਾਰਤੀ ਨੇ ਬੇਇੱਜ਼ਤੀ ਕੀਤੀ ਉਹਦੀ ਕਿ ਇਹ ਤਾਂ ਛੋਟਾ ਮੋਦੀ ਹੈ, ਅਸੀਂ ਇਹਦੇ ਨਾਲ ਕਿਸ ਤਰ੍ਹਾਂ ਜਾ ਸਕਦੇ ਹਾਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਖੰਗਾਲੋਗੇ ਤਾਂ ਸਿੱਟੇ ਇਹ ਨਿਕਲਦੇ ਨੇ ਕਿ ਪੰਜਾਬ ਇਸ ਸਾਰੀ ਲੜਾਈ ਦੇ ਵਿੱਚ ਐਤਕੀ ਕੇਂਦਰ ਬਿੰਦੂ ਰਹਿਣ ਜਾ ਰਿਹਾ ਹੈ, ਔਰ ਖਮਿਆਜ਼ੇ ਹਰਜ਼ਾਨੇ ਜਿਹੜੇ ਆ ਉਹ ਫੇਰ ਇੱਕ ਵਾਰੀ ਸਾਨੂੰ ਭੁਗਤਣੇ ਪੈਣਗੇ। ਰਾਜਨੀਤਿਕ ਜਿੱਦਾਂ ਕਹਿ ਲਈਏ ਕਿ ਸਾਨਾਂ ਦਾ ਭੇੜ ਹੁੰਦਾ, ਮਲਿਆਂ ਦਾ ਨਾਸ ਹੁੰਦਾ ਹੈ। ਤਾਂ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਵੀ ਇਹੀ ਹੈ, ਹਰਿਆਣੇ ਦੇ ਵਿੱਚ ਵੀ ਇਹੋ ਹੀ ਕੁਝ ਹੋਣ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਵਾਸਤੇ ਸਥਿਤੀ ਜਿਹੜੀ ਆ ਉਹ ਗੁੰਝਲਦਾਰ ਬਣਾਉਣ ਵਾਸਤੇ ਅਜਿਹੀਆਂ ਕੋਸ਼ਿਸ਼ਾਂ ਕਰਨਗੇ। ਐਤਕੀ ਹੁਣ ਥੋੜਾ ਜਿਹਾ ਵੱਧ ਕੇ ਕਰ ਰਹੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਾਂਗਰਸ ਸਾਡੇ ਤੋਂ ਜੁਦਾ ਨਹੀਂ ਹੋ ਸਕਦੀ, ਚੁਟਾਲੇ ਸਾਥੋਂ ਜੁਦਾ ਨਹੀਂ ਹੋ ਸਕਦੇ। ਉਹਨਾਂ ਨੂੰ ਇਸ ਜਜ਼ਬਾਤੀ ਮੁੱਦੇ ਤੇ ਨਾਲ ਖਲੋਣਾ ਪਵੇਗਾ। ਸੋ ਇਸ ਕਰਕੇ ਉਹਨਾਂ ਨੇ SYL ਵੀ 400 ਪਿੰਡ ਵੀ ਕਹਿ ਦਿੱਤਾ। ਆ ਜਿਹੜੀ ਸਾਡੀ ਫਾਜ਼ਿਲਕਾ ਤਹਿਸੀਲ ਹੁੰਦੀ ਸੀ ਕਿਸੇ ਸਮੇਂ, ਕਿਉਂ ਸੈਣੀ ਵਾਲੇ ਤੱਕ ਹੀ ਲਾ ਦਿਓ ਜੀ ਸਾਨੂੰ। ਹੁਣ ਨਾ 400 ਪਿੰਡ ਕਿਸੇ ਨੇ ਦੇਣੇ ਆ ਤੇ ਨਾ ਚੰਡੀਗੜ੍ਹ ਕਿਸੇ ਨੇ ਦੇਣਾ। ਇਹ ਸਾਰਾ ਕੁਝ ਰਾਜਨੀਤਿਕ ਪੱਖ ਤੋਂ ਐਸਾ ਹੀ ਚੱਲੇਗਾ। ਇੱਕ ਕਿਸੇ ਫਾਜ਼ਲ ਨੇ ਬੜਾ
एक कीमती शेर लिखिया सीगा, मैनू औड़ गया कि बेगुनाह कोई नहीं, सबके राज होते हैं, किसी के छुप जाते हैं, किसी के छप जाते हैं। सो गल ये आ कि ਜਿਹੜੇ ਲੋਕ ਅੱਜ ਰਾਜਨੀਤੀ ਕਰ ਰਹੇ ਆ, ਪੰਜਾਬ ਵਾਲਿਆਂ ਦੇ ਅਸੀਂ ਪੋਤੜੇ ਫੋਲ ਕੇ ਰੱਖੇ ਆ, ਤੇ ਹਰਿਆਣੇ ਵਾਲਿਆਂ ਦਾ ਵੀ ਮਸਲਾ ਇੱਥੋਂ ਤੱਕ ਹੈ ਕਿ ਅੱਜ ਤੱਕ ਚੰਡੀਗੜ੍ਹ ਬਾਬਤ ਇਹਨਾਂ ਨੇ ਇੱਕ ਵੀ ਮਤਾ ਨਹੀਂ ਪਾਇਆ। ਇਹ ਕੱਲ ਦੱਸਦੇ ਆ ਕਿ ਸਾਰਾ ਦਿਨ ਵਿਧਾਨ ਸਭਾ ਦਾ ਰਿਕਾਰਡ ਫੋਲਦੇ ਰਹੇ ਆ, ਪਰ ਇਹਨਾਂ ਨੂੰ ਇੱਕ ਵੀ ਮਤਾ ਨਹੀਂ ਲੱਭਾ। ਅੱਜ ਇਹ ਕਹਿੰਦੇ ਆ ਕਿ ਜੀ ਚੰਡੀਗੜ੍ਹ ਸਾਡਾ ਹੈ, ਪੰਜਾਬ ਕੀ ਲੱਗਦਾ, ਫਲਾਂ ਆ ਟਮਕਾਂ ਆ, ਕਿ ਬਈ ਤੁਸੀਂ ਕੀ ਲੱਗਦੇ ਹੋ, ਕਿਸ ਆਧਾਰ ਤੇ ਕਹੀ ਜਾਂਦੇ ਤੁਸੀਂ। ਔਰ 2 ਵਾਰੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਹੈ, 2 ਵਾਰੀ। 1970 ਦਾ ਲੈਟਰ ਜਾਰੀ ਹੋਇਆ ਵਾ, ਇਸ ਤੋਂ ਇਲਾਵਾ ਰਾਜੀਵ ਗਾਂਧੀ ਅਕੋਰਡ ਦੇ ਵਿੱਚ ਆ। ਹਾਂ, ਉਹਦੇ ਵਿੱਚ ਇਹ ਜ਼ਰੂਰ ਹੈ, 2 ਵਾਰੀ ਇਹ ਮੈਂਸ਼ਨ ਹੈ ਕਿ ਹਿੰਦੀ ਬੋਲਦੇ ਇਲਾਕੇ ਉਹਨਾਂ ਕੋਲ ਜਾਣਗੇ, ਪਰ ਫਿਰ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲ ਆਉਣਗੇ। ਤਾਂ ਉਹ ਕਿੱਥੋਂ ਤੱਕ ਕਹਾਣੀ ਜਾਏਗੀ, ਸਭ ਨੂੰ ਪਤਾ। ਸਰਸਾ, ਫਤਿਆਬਾਦ, ਉਧਰ ਪਾਣੀਪਤ ਦੇ ਨਾਲ ਲੱਗ ਜਾਣਗੇ ਜਾ ਕੇ, ਜੇ ਇਸ ਪਾਸੇ ਨੂੰ ਤੁਰੇ ਤਾਂ। ਸੋ ਇਸ ਕਰਕੇ ਉਹ ਰਾਜਨੀਤੀ ਕਰਦੇ ਪਏ ਆ। SYL ਦਿਓ ਜੀ, ਹੁਣ ਉਹ ਕੇਂਦਰ ਨੂੰ ਇਨਵੋਲਵ ਕਰਨ ਜਾ ਰਹੇ। ਜਿਹੜੀ ਮੈਂ ਗੱਲ ਕਹਿ ਰਿਹਾ, ਮੈਂ ਉੱਥੇ ਲਿਆ ਕੇ ਖਤਮ ਕਰ ਦਿੰਦਾ ਕਿ ਉਹ ਕੇਂਦਰ ਨੂੰ ਹੁਣ ਇਨਵੋਲਵ ਕਰਨਗੇ। ਉਹ ਲਿਖਣਗੇ ਕੇਂਦਰ ਨੂੰ, ਤੁਹਾਡੇ ਮਤੇ ਜਿਹੜੇ ਆ ਉਹ ਤੇ ਇੱਥੇ ਹੀ ਕਹਿ ਲਓ ਕਿ ਡੈਡ ਕਰ ਦਿੱਤੇ ਜਾਂਦੇ ਆ। ਜਿਹੜੇ ਉਹਨਾਂ ਦੇ ਮਤੇ ਹੋਣਗੇ, ਹੋ ਸਕਦਾ ਉਹ ਅੱਗੇ ਟੁਰਨ ਔਰ ਅੱਗੇ ਜਾ ਕੇ ਕੇਂਦਰ ਸਰਕਾਰ ਇਹਦੇ ਵਿੱਚ ਇਨਵੋਲਵ ਹੋ ਜਾਵੇ। ਅੱਜ SYL ਦੇ ਮੁੱਦੇ ਤੋਂ ਉਹਨਾਂ ਆਖਿਆ ਕਿ ਅਸੀਂ ਕੇਂਦਰ ਸਰਕਾਰ ਨੂੰ ਲਿਖਾਂਗੇ ਕਿ ਭਾਈ ਤੁਸੀਂ ਸਾਡਾ ਨਿਬੇੜਾ ਕਰੋ। ਸੁਪਰੀਮ ਕੋਰਟ ਨੂੰ ਆਖਾਂਗੇ ਕਿ ਉਹ ਸਾਡੇ ਨਾਲ ਗੱਲਬਾਤ ਕਰਕੇ ਮਸਲਾ ਨਹੀਂ ਨਿਬੇੜਦੇ, ਨਹੀਂ ਨਜਿੱਠਦੇ, ਹੁਣ ਤੁਸੀਂ ਆਪਣੇ ਪੱਧਰ ਤੇ ਯਤਨ ਕਰੋ। ਤਾਂ ਗੇਂਦ ਫਿਰ ਪਹੁੰਚ ਹੋ ਕੇ ਜਿੱਦਾਂ ਕਹਿ ਲਓ ਕਿ ਕੇਂਦਰ ਦੇ ਪਾਲੇ 'ਚ ਹੀ ਜਾਣੀ ਹੈ। ਸੋ ਕੇਂਦਰ ਪੰਜਾਬ ਦੇ ਨਾਲ ਕਿਸ ਤਰ੍ਹਾਂ ਕਰਦਾ, ਉਹ ਸਾਰੇ ਤੁਸੀਂ ਵੇਖ ਰਹੇ ਹੋ। ਤਾਂ ਕੁੱਲ ਮਿਲਾ ਕੇ ਇਸ ਰਾਜਨੀਤੀ ਦੀ ਖੇਡ ਦੇ ਵਿੱਚ ਖਿਡਾਰੀ ਬਹੁਤ ਨੇ। ਪੰਜਾਬ ਤੇ ਹਰਿਆਣਾ ਉਹ ਦੋਵੇਂ ਇੱਕੋ ਹੀ ਨੇ, ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਵੇਖੋਗੇ ਕਿ ਬਥੇਰਾ ਕੁਛ ਕਰ ਰਹੇ ਨੇ, ਮਤੇ ਪੈ ਰਹੇ ਆ, ਜ਼ਬਰਦਸਤ ਤਕਰੀਰਾਂ ਹੋ ਰਹੀਆਂ, ਛੱਡਾਂਗੇ ਨਹੀਂ ਜੀ, ਇਹ ਕਰਾਂਗੇ, ਉਹ ਕਰਾਂਗੇ। ਪਰ ਜਿਹੜਾ ਆਵਾਮ ਆ, ਦੋਹਾਂ ਪਾਸਿਆਂ ਤੋਂ ਪੰਜਾਬ ਤੇ ਹਰਿਆਣੇ ਦਾ ਜਿਹੜਾ ਆਵਾਮ ਹੈ, ਉਹ ਚੁੱਪਚਾਪ ਇਸ ਰਾਜਨੀਤਿਕ ਖੇਡ ਨੂੰ ਦੇਖ ਰਿਹਾ ਵਾ। ਜੀ ਬਿਲਕੁਲ। ਅਗਲੀ ਖਬਰ ਵੱਲ ਮਿੰਟੂ ਜੀ ਵਧੀਆ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ, ਕੀ ਗੱਲਬਾਤ ਹੋਈ ਹੈ ਜੀ? ਦੇਖੋ, ਇਹਨਾਂ ਦਾ ਮਸਲਾ ਉਹੀ ਹੈ ਜਿਹੜਾ ਲੰਬੀ ਦੇ ਵਿੱਚ ਪਲੇਠਾ ਲਾਠੀ ਚਾਰਜ ਕੀਤਾ ਸੀ ਇਸ ਬਦਲਾਅ ਵਾਲੀ ਸਰਕਾਰ ਨੇ, ਤੇ ਉਸ ਤੋਂ ਬਾਅਦ ਫਿਰ ਰੌਲਾ ਪਿਆ ਸੀਗਾ, ਕਿਸਾਨਾਂ ਤੇ ਪਰਚੇ ਵੀ ਦਰਜ ਹੋ ਗਏ, ਕਿਸਾਨ ਇਹਨਾਂ ਨੇ ਕੁੱਟੇ ਵੀ ਵਾਹਵਾ ਉੱਥੇ। ਤੇ ਉਸ ਤੋਂ ਬਾਅਦ ਮਸਲਾ ਇਹ ਸੀਗਾ ਕਿ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਇਸ ਮੁੱਦੇ 'ਚ ਇਨਵੋਲਵ ਹੋਏ ਖੁਦ ਜ਼ਾਤੀ ਤੌਰ ਤੇ। ਫਿਰ ਮੇਰੇ ਖਿਆਲ ਦੇ ਨਾਲ ਮੀਟਿੰਗ ਵੀ ਫਿਕਸ ਜਿਹੜੀ ਹੋਈ ਆ, ਤਾਂ ਵਿਰਾਸਤਾ ਉਹਨਾਂ ਦੀ ਹੋਈ ਆ। ਉਸ ਤੋਂ ਬਾਅਦ ਅੱਜ ਮੀਟਿੰਗ ਕਰਕੇ ਜਦੋਂ ਬਾਹਰ ਨਿਕਲੇ, ਤੁਹਾਨੂੰ ਪਤਾ ਹੀ ਹੈ ਜਿਹੜੇ CM ਸਾਹਿਬ ਹੈ ਉਹ ਅੱਜ ਕੱਲ ਪੱਤਰਕਾਰਾਂ ਤੋਂ ਦੂਰ ਹੀ ਰਹਿੰਦੇ ਆ। ਪਤਾ ਨਹੀਂ ਕੋਈ ਉਹਨਾਂ ਨੂੰ ਕਰੰਟ ਵੱਜਦਾ, ਕੋਈ ਝਟਕਾ ਵੱਜਦਾ। ਪਰ ਉਗਰਾਹਾਂ ਸਾਹਿਬ ਜਿਹੜੇ ਆ ਉਹ ਮੁਖਾਤਬ ਹੋਏ ਆ, ਤਾਂ ਉਹਨਾਂ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ DC ਤੇ ਔਰ DSP ਮਲੋਟ ਤੇ, ਕਿਉਂਕਿ ਲੰਬੀ ਜਿਹੜਾ ਆ ਉਹ ਮਲੋਟ ਸਬ ਡਿਵੀਜ਼ਨ ਦੇ ਵਿੱਚ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਤੇ DSP ਤੇ ਇੱਕ DC, ਇਹਨਾਂ ਤੇ ਕਾਰਵਾਈ ਕਰਨੀ ਉਹਨਾਂ ਨੇ ਮੰਨ ਲਈ ਆ। ਤੇ ਦੂਜਾ ਇਹ ਆ ਕਿ ਜਿਹੜਾ ਨਰਮੇ ਦਾ ਮੁਆਵਜ਼ਾ ਹੈ ਉਹ ਬਹੁਤ ਜਲਦੀ ਜਿਹੜਾ ਉਹ ਰਿਲੀਜ਼ ਕਰ ਦਿੱਤਾ ਜਾਏਗਾ। ਮਤਲਬ ਕਿ ਸਰਕਾਰ ਵੱਲੋਂ ਹਾਲ ਦੀ ਘੜੀ ਕੋਈ ਆਫੀਸ਼ੀਅਲ ਸਟੇਟਮੈਂਟ ਮੇਰੀ ਨਜ਼ਰ ਹੀ ਨਹੀਂ ਪਈ, ਪਰੰਤੂ ਜੋਗਿੰਦਰ ਸਿੰਘ ਉਗਰਾਹਾਂ ਵਰਗਾ ਜ਼ਿੰਮੇਵਾਰ ਨੇਤਾ ਬਾਹਰ ਆ ਕੇ ਗੱਲ ਜੇ ਕਹਿੰਦਾ ਆ ਤੇ ਸਾਡੀ ਸਹਿਮਤੀ ਬਣ ਗਈ ਆ ਕੁਝ ਮੁੱਦਿਆਂ ਤੇ, ਪਰ ਧਰਨਾ ਹਾਲ ਦੀ ਘੜੀ ਜਾਰੀ ਰਹੇਗਾ। ਇਹਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਗੱਲ ਜਿਹੜੀ ਆ ਨਵੇੜੇ ਵੱਲ ਤੁਰੀ ਆ। ਹੁਣ ਦੇਖਦੇ ਆ ਕਿ ਕਦੋਂ ਤੱਕ ਇਹ ਜਿਹੜਾ ਮੁਆਵਜ਼ਾ ਹੈ ਉਹ ਰਿਲੀਜ਼ ਹੁੰਦਾ ਹੈ, ਕਦੋਂ ਤੱਕ ਸਾਰਾ ਇਹ ਮਸਲਾ ਸੌਟ ਹੁੰਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਦਿਨ ਇਹ ਸਾਰਾ ਕੁਝ ਵਾਪਰਿਆ, ਮੈਂ ਉਸੇ ਦਿਨ ਇੱਕ ਗੱਲ ਕਹੀ ਸੀਗੀ ਕਿ ਭਾਈ ਇਹਨਾਂ ਨੇ ਉਹ ਗੰਢੇ ਵੀ ਖਾਣ ਦੇ ਤੇ ਡੰਡੇ ਵੀ ਖਾਣ ਦੇ ਨੇ ਜਿਹੜੇ ਐ ਪੱਕੇ ਇਰਾਦੇ ਕਰ ਲਏ ਆ। ਕਿ ਮਤਲਬ ਜਦੋਂ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦੇ ਰਹੇ ਹੋ, ਪੂਰੀ ਤੁਸੀਂ ਇਸ਼ਤਿਹਾਰਬਾਜ਼ੀ ਕਰਾ ਰਹੇ ਹੋ ਕਿ ਇੰਨੇ 100 ਕਰੋੜ ਦਾ ਮੁਆਵਜ਼ਾ ਅਸੀਂ ਰਿਲੀਜ਼ ਕਰ ਦਿੱਤਾ ਹੈ, ਤੇ ਫਿਰ ਦੂਜੇ ਇਲਾਕਿਆਂ ਵਾਸਤੇ ਕਾਹਤੋਂ ਰੋਕ ਕੇ ਰੱਖਿਆ? ਉਹਦੇ ਵਾਸਤੇ ਕਿਹੜਾ ਤੁਸੀਂ ਸ਼ੁਭ ਮਹੂਰਤ ਕਢਾਉਣਾ ਹੈ? ਉਹਦੇ ਵਾਸਤੇ ਕਿਹੜਾ ਤੁਸੀਂ ਕਿਸੇ ਜੋਤਸ਼ੀ ਤੋਂ ਟੇਵਾ ਲਵਾਉਣਾ ਹੈ ਕਿ ਇਸ ਵਾਰ ਕਰਾਂਗੇ, ਇਸ ਰੁੱਤੇ ਕਰਾਂਗੇ, ਤੇ ਜਲਦੀ ਦੇ ਕੇ ਉਹਨਾਂ ਨੂੰ ਮੁਆਵਜ਼ਾ ਨਿਬੇੜਾ ਕਰੋ। ਸੋ ਇਸ ਕਰਕੇ ਸਰਕਾਰ ਨੇ ਬਖੇੜਾ ਵੀ ਪਹਿਲਾਂ ਆਪ ਹੀ ਖੜਾ ਕਰ ਲਿਆ, ਔਰ ਜਦੋਂ ਬਖੇੜਾ ਵਧਿਆ ਹੁਣ ਨਵੇੜਾ ਵੀ ਇਹਨਾਂ ਨੇ ਆਪ ਹੀ ਕਿਸਾਨਾਂ ਨੂੰ ਸੱਦ ਕੇ ਕਰ ਲਿਆ। ਸੋ ਵਧੀਆ ਗੱਲ ਆ ਜੇ ਨਵੇੜਾ ਹੋ ਜਾਂਦਾ, ਪਰ ਇਹ ਨੌਬਤ ਆਉਣੀ ਨਹੀਂ ਚਾਹੀਦੀ। ਨਾ ਗੱਲ ਘਿਰਾਓ ਤੱਕ ਜਾਵੇ, ਨਾ ਗੱਲ ਲਾਠੀ ਚਾਰਜ ਤੱਕ ਜਾਵੇ, ਤੇ ਨਾ ਗੱਲ ਕਾਰਵਾਈਆਂ ਤੱਕ ਜਾਵੇ। ਸੋ ਇਸ ਕਰਕੇ ਇਹਨਾਂ ਹਾਕਮਾਂ ਨੂੰ ਆਦਤ ਆ, ਡੰਡੇ ਵੀ ਖਾਂਦੇ ਆ, ਗੰਢੇ ਵੀ ਖਾਂਦੇ ਆ। ਕਦੇ
ਜਦੋਂ ਸ਼ੌਂਕ ਜ਼ਿਆਦਾ ਚੜ੍ਹ ਜਾਵੇ ਕੁਛ ਹਾਕਮਾਂ ਨੂੰ, ਉਹ ਬੰਦੇ ਵੀ ਖਾ ਲੈ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਵਿਕਰਮ ਮਜੀਠੀਆ ਦੀ। ਵੀ ਚਰਚਾਵਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਦੀ ਜਾਨ ਨੂੰ ਗੈਂਗਸਟਰਾਂ ਤੋਂ ਖਤਰਾ ਹੋ ਗਿਆ। ਹਾਂਜੀ ਦੇਖੋ, ਗੱਲ ਤੇ ਇਹ ਆ ਕਿ ਵਿਕਰਮ ਸਿੰਘ ਮਜੀਠੀਆ ਅੱਜ ਪੇਸ਼ ਹੋਏ ਨੇ ਤੇ ਉਹਨਾਂ ਨੇ ਇੱਕ ਪਟੀਸ਼ਨ ਦੇ ਜ਼ਰੀਏ, ਕਿਉਂਕਿ ਦੇਖੋ ਜਿਹੜਾ ਹੁੰਦਾ ਬੰਦਾ ਹਿਰਾਸਤੀ, ਉਹ ਸਿੱਧੇ ਤੌਰ ਤੇ ਕਹਿ ਲਓ ਕਿ ਸਰਕਾਰ ਦਾ ਕੈਦੀ ਹੁੰਦਾ ਜਾਂ ਅਦਾਲਤ ਦਾ ਕੈਦੀ ਹੁੰਦਾ, ਚਾਹੇ ਉਹ ਕੈਦੀ ਪੱਕਾ ਹੈ ਚਾਹੇ ਕੱਚਾ, ਮਤਲਬ ਅੰਡਰ ਟ੍ਰਾਇਲ ਹੈ ਚਾਹੇ ਸਜ਼ਾ ਯਾਫਤਾ ਆ। ਇਸ ਕਰਕੇ ਜੇ ਮੰਨ ਲਓ ਉਹਨੂੰ ਮਹਿਸੂਸ ਹੁੰਦਾ ਹੈ, ਕਿਉਂਕਿ ਉੱਥੇ ਵੀ ਉਹਦਾ ਜਾਨ ਮਾਲ ਦਾ ਅਧਿਕਾਰ ਆ ਨਾ, ਮਾਲ ਦਾ ਉੱਥੇ ਵੀ ਅਧਿਕਾਰ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲ ਜੋ ਹੈ ਛੱਲੀ ਪੂਣੀ ਥੋੜੀ ਬਹੁਤੀ ਉੱਥੇ ਕੋਈ ਖੋ ਨਹੀਂ ਸਕਦਾ। ਇਹ ਨਹੀਂ ਹੈ ਕਿ ਕੋਈ ਤਗੜਾ ਜਾਬਰ ਆ ਜਿਹੜਾ ਤੋਂ ਮਾੜੇ ਦੀ ਰੋਟੀ ਵੀ ਖੋਲੇਗਾ ਕਿ ਤੈਨੂੰ ਜਿਹੜੇ 6 ਪ੍ਰਸ਼ਾਦੇ ਮਿਲੇ ਆ ਉਹ ਮੈਨੂੰ ਫੜਾ ਦੇਗਾ, ਐਸਾ ਨਹੀਂ ਹੈ। ਤਾਂ ਉੱਥੇ ਵੀ ਰਾਈਟਸ ਜਿਹੜੇ ਰਹਿੰਦੇ ਨੇ। ਸੋ ਇਸ ਕਰਕੇ ਜਦੋਂ ਵੀ ਮਤਲਬ ਇਹੋ ਜਿਹਾ ਕੰਮ ਹੋਏਗਾ ਤਾਂ ਡਾਇਰੈਕਟਲੀ ਅਦਾਲਤ ਨੂੰ ਹੀ ਚਾਰਾਜੋਈ ਕੀਤੀ ਜਾਏਗੀ ਕਿ ਹਜ਼ੂਰ ਮੈਨੂੰ ਆਹ ਸਮੱਸਿਆ ਹੈ, ਮੈਨੂੰ ਟੌਰਚਰ ਕੀਤਾ ਜਾ ਰਿਹਾ ਜਾਂ ਮੇਰੇ ਜੋ ਰਾਈਟਸ ਨੇ ਉਹਨਾਂ ਦਾ ਉਲੰਘਣ ਹੋ ਰਿਹਾ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਦੋ ਨੁਕਤਿਆਂ ਤੇ ਆਧਾਰਿਤ ਹੈ। ਇੱਕ ਤੇ ਇਹ ਆ ਕਿ ਬਾਈ ਮੈਨੂੰ ਜਿਸ ਬੈਰਕ ਦੇ ਵਿੱਚ ਪਾਇਆ ਗਿਆ ਵਾ ਉਹਦੇ ਵਿੱਚ ਬੰਦੇ ਜਿਹੜੇ ਆ, ਕੋਈ ਅੱਤਵਾਦੀ ਆ ਕੋਈ ਗੈਂਗਸਟਰ ਆ ਤੇ ਖਤਰਾ ਹੈ, ਮੈਨੂੰ ਖਤਰਾ ਹੋ ਗਿਆ। ਦੂਜੀ ਚੀਜ਼ ਜਿਹੜੀ ਆ ਉਹ ਹੈਗੀ ਆ ਇਲਜ਼ਾਮਾਤ ਦੀ। ਉਹ ਇਲਜ਼ਾਮਾਤ ਦੀ ਇਹ ਆ ਕਿ ਬਈ ਜੇਲ੍ਹ ਮੰਤਰੀ ਦੇ ਕਹਿਣ ਤੇ ਅਫਸਰ ਜਿਹੜੇ ਆ ਮੇਰੇ ਨਾਲ ਬੁਰਾ ਵਿਹਾਰ ਕਰ ਰਹੇ ਆ, ਔਰ ਇੱਥੋਂ ਤੱਕ ਕਿ ਮੈਨੂੰ ਫਾਂਸੀ ਚੱਕੀਆਂ 'ਚ ਪਾ ਰੱਖਿਆ ਵਾ। ਇਹਨਾਂ ਦੇ ਵਕੀਲ ਵੀ ਕਹਿ ਰਹੇ ਸਨ ਕਿ ਭਾਈ ਉਹ ਜਿਹੜੀ ਫਾਂਸੀ ਯਾਫਤਾ ਹੈ ਜਾਂ ਫਾਂਸੀ ਚੱਕੀ ਆ ਉਹਦੇ ਵਿੱਚ ਤੇ ਮੌਤ ਦੀ ਸਜ਼ਾ ਯਾਫਤਾ ਜਿਹੜਾ ਹੁੰਦਾ ਹੈ, ਮੌਤ ਦੀ ਸਜ਼ਾ ਪ੍ਰਾਪਤ ਕੈਦੀ ਰੱਖਿਆ ਜਾਂਦਾ ਹੈ। ਤਾਂ ਵਿਕਰਮ ਸਿੰਘ ਮਜੀਠੀਆ ਨੂੰ ਕਿਉਂ ਰੱਖਿਆ ਗਿਆ, ਇਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਤੁਹਾਡੇ ਰਾਜ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਫਾਂਸੀ ਹਾਤਾ ਵਰਤਿਆ ਜਾਂਦਾ ਹੈ, ਦੂਜਿਆਂ ਬੰਦਿਆਂ ਵਾਸਤੇ ਵੀ ਵਰਤ ਦਿੱਤਾ ਜਾਂਦਾ। ਔਰ ਇਹ ਕਹਿੰਦੇ ਨੇ ਕਿ ਬਿਲਕੁਲ ਇਹ ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੱਕੀਆਂ 'ਚ ਕਾਤੋਂ ਰੱਖਿਆ ਗਿਆ, ਜੋੜਾ ਚੱਕੀਆਂ 'ਚ ਕਾਤੋਂ ਰੱਖਿਆ ਗਿਆ, ਕਿਉਂਕਿ ਉਹਨਾਂ ਚੱਕੀਆਂ ਦੇ ਵਿੱਚ ਉਹ ਮੁਲਜ਼ਮਾਨ ਹੁੰਦੇ ਨੇ ਜਿਹੜੇ ਜੇਲ੍ਹ ਦਾ ਪ੍ਰੋਟੋਕਾਲ ਤੋੜਦੇ ਆ। ਤਾਂ ਇੱਥੇ ਵੀ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ ਕਿ ਚੱਕੀਆਂ 'ਚ ਉਹੀ ਲੋਕ ਪਾਏ ਜਾਂਦੇ ਆ ਜਿਹੜੇ ਉੱਥੇ ਵਿਹਾਰ ਠੀਕ ਨਹੀਂ ਰੱਖਦੇ। ਪਰ ਹਜ਼ੂਰ ਚੱਕੀਆਂ 'ਚ ਉਹ ਲੋਕ ਵੀ ਸੁੱਟ ਦਿੱਤੇ ਜਾਂਦੇ ਆ ਜਿਨ੍ਹਾਂ ਤੋਂ ਮਾਲ ਵਸੂਲ ਕਰਨਾ ਹੋਵੇ। ਸ਼ਰੀਫਾਂ ਨੂੰ ਵੀ ਚੱਕੀਆਂ 'ਚ ਪਾ ਦਿੱਤਾ ਜਾਂਦਾ ਹੈ। ਜਿਹੜੇ ਲੋਕ ਉੱਥੇ ਅਧਿਕਾਰਾਂ ਦੀ ਮੰਗ ਕਰਦੇ ਆ, ਜਿਹੜੇ ਲੋਕ ਸਹੀ ਸਹੂਲਤਾਂ ਦੀ ਮੰਗ ਕਰਦੇ ਆ, ਉਹਨਾਂ ਨੂੰ ਵੀ ਚੁੱਕ ਕੇ ਪਾ ਦਿੱਤਾ ਜਾਂਦਾ। ਅੱਜ ਵਿਕਰਮ ਮਜੀਠੀਆ ਤੁਹਾਨੂੰ ਦਿਖ ਰਿਹਾ, ਕਈ ਹਜ਼ਾਰ ਕੈਦੀ ਹੋਣਗੇ ਪੂਰੇ ਇੰਡੀਆ 'ਚ, ਕਈ ਹਜ਼ਾਰਾਂ ਦੀ ਤਾਦਾਦ ਹੋਏਗੀ ਉਹਨਾਂ ਕੈਦੀਆਂ ਦੀ ਜਿਹੜੇ ਬਿਨਾਂ ਗੁਨਾਹ ਤੋਂ ਮਹੀਨਿਆਂ ਬੱਧੀ ਇਹੋ ਜੀ ਕਾਲ ਕੋਠੜੀ 'ਚ ਸੜਦੇ ਆ। ਜੇ ਮੈਂ ਤੁਹਾਨੂੰ ਸਾਰਾ ਹਾਲ ਦੱਸ ਦੇਵਾਂ ਤੇ ਤੁਸੀਂ ਨੱਕ ਚੜਾ ਲੋਗੇ, ਹੈ ਇਹੋ ਜਿਹੇ ਮਾਹੌਲ 'ਚ ਵੀ ਰਹਿੰਦੇ ਚੱਕੀਆਂ 'ਚ ਲੋਕ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਢਕੇ ਰਹਿਣ ਦਾ ਬੰਦਾ ਕੋਈ ਹੁਣ ਲਾਭ ਨਹੀਂ ਹੈਗਾ, ਇਹ ਗੱਲਾਂ ਖੁੱਲੀਆਂ ਨੇ ਪਬਲਿਕ ਡੋਮੇਨ ਦੇ ਵਿੱਚ ਆ। ਸੋ ਇਹਨਾਂ ਦਾ ਪਟੀਸ਼ਨ ਹਾਕਿਆ ਵੀ, ਪਟੀਸ਼ਨ ਇਹਨਾਂ ਨੇ ਕੀਤੀ ਆ, ਪਟੀਸ਼ਨ ਦੇ ਵਿੱਚ ਕਿਹਾ ਕਿ ਸਾਨੂੰ ਖਤਰਾ ਆ। ਪਰ ਸਰਕਾਰ ਨੂੰ ਚਾਹੀਦਾ ਕਿ ਹਾਂ ਬਈ ਜੇ ਕੋਈ ਖਤਰਾ ਹੈ ਤਾਂ ਤੁਸੀਂ ਬਈ ਉਹ ਦੂਰ ਕਰੋ। ਜੇ ਜੇਲ੍ਹ ਦੇ ਵਿੱਚ ਹੀ ਕੋਈ ਬੰਦਾ ਸੇਫ ਨਹੀਂ, ਉਹ ਵੀ VIP, ਤਾਂ ਫਿਰ ਤੁਸੀਂ ਹਿਸਾਬ ਲਾ ਲਓ ਕਿ ਹਾਈਵੇਜ਼ ਤੇ ਜਾਂਦਾ ਪਰਿਵਾਰ ਕਿੰਨਾ ਕੁ ਸੇਫ ਹੋਏਗਾ, ਫਿਰ ਖੇਤ ਦੇ ਵਿੱਚ ਕੰਮ ਕਰਦਾ ਮਜ਼ਦੂਰ ਕਿੰਨਾ ਕੁ ਸੇਫ ਹੋਵੇਗਾ, ਫਿਰ ਦਾਣਾ ਮੰਡੀ 'ਚ ਬੈਠਾ ਕਿਸਾਨ ਕਿੰਨਾ ਕੁ ਸੇਫ ਹੋਏਗਾ, ਫਿਰ ਇੱਜੜ ਚਾਰਦਾ ਆਜੜੀ ਕਿੰਨਾ ਕੁ ਸੇਫ ਹੋਏਗਾ। ਕਿਉਂਕਿ ਇਹਨਾਂ ਦੇ ਕੋਲ ਤੇ ਵਿਚਾਰਿਆਂ ਕੋਲ ਕੋਈ ਬੰਦੂਕ, ਕੋਈ ਪਿਸਟਲ, ਕੋਈ ਰਿਵਾਲਵਰ, ਕੋਈ ਅਸਲਾ ਨਹੀਂ ਹੁੰਦਾ। ਸੋ ਇਸ ਕਰਕੇ ਇਹ ਮਸਲਾ ਜਿਹੜਾ ਉਹ ਇਸ ਪੱਖ ਤੋਂ ਲੈਣਾ ਚਾਹੀਦਾ ਕਿ ਰਾਜਸੀ ਨਹੀਂ, ਪ੍ਰਬੰਧਕੀ ਮਾਮਲਾ ਵੀ ਹੈ। ਜੇ ਉਹਨਾਂ ਦੇ ਪ੍ਰਬੰਧ ਦੇ ਵਿੱਚ ਕੋਈ ਉਣਤਾ ਹੀ ਆ, ਇਹਨਾਂ ਨੇ ਅਦਾਲਤ ਤੱਕ ਚਾਰਾਜੋਈ ਕਰ ਲਈ ਆ। ਜੇ ਉਹ ਕੋਈ ਵਿਤਕਰਾ ਕਰਦੇ ਆ ਜਾਂ ਧੱਕਾ ਕਰਦੇ ਆ, ਉੱਥੇ ਸਾਫ਼ ਹੋ ਜਾਏਗਾ, ਸਪਸ਼ਟ ਹੋ ਜਾਏਗਾ। ਪਰੰਤੂ ਜੇ ਇਹਨਾਂ ਨੂੰ ਬਾਹਲਾ ਖਤਰਾ ਤੇ ਮੈਂ ਤੇ ਬੇਨਤੀ ਕਰੂੰਗਾ ਕਿ ਯਰਵਦਾ ਜੇਲ੍ਹ ਪੂਨੇ ਚਲੇ ਜਾਣ ਜਾਂ ਤਿਹਾੜ ਜੇਲ੍ਹ ਦਿੱਲੀ ਚਲੇ ਜਾਣ। ਉੱਥੇ ਕਹਿੰਦੇ ਆ ਕਿ ਹਾਈ ਸਿਕਿਉਰਿਟੀ ਆ। ਜੀ ਮਿੰਟੂ ਜੀ, ਪਿਛਲੇ ਦਿਨੀ ਕਾਫੀ ਚਰਚਾ ਹੋਈ ਸੀ ਵੀ ਵਰਿੰਦਰ ਗੋਇਲ ਨੂੰ ਧਮਕੀ ਮਿਲੀ ਹੈ, ਗੋਲੀ ਮਾਰ ਦਿਆਂਗੇ, ਇਹ ਕਰ ਦਿਆਂਗੇ। ਬੰਦਾ ਦੱਸਦੇ ਵੀ ਕਾਬੂ ਕਰ ਲਿਆ ਗਿਆ, ਫੜ ਲਿਆ। ਹਾਂਜੀ ਦੇਖੋ, ਬੰਦਾ ਤੇ ਅਰੈਸਟ ਕਰ ਲਿਆ ਗਿਆ ਵਾ। ਜੀ ਬੰਦਾ ਸੰਗਰੂਰ ਦਾ ਹੀ ਆ, ਕਿਉਂਕਿ ਉਦੋਂ ਹੀ ਸਾਫ਼ ਹੋ ਗਿਆ ਸੀਗਾ ਜਦੋਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਟਰੂ ਕਾਲਰ ਤੇ ਕਾਲ ਕੀਤੀ ਜਾਂਦੀ ਹੈ ਤੇ ਨਾਮ ਵਗੈਰਾ ਆ ਜਾਂਦੇ ਨੇ। ਤਾਂ ਉਦੋਂ ਜਦੋਂ ਇਹਨਾਂ ਨੇ ਟਰੂ ਕਾਲਰ ਚਾਲੂ ਕਰਕੇ ਵੇਖਿਆ ਤਾਂ ਉਹ ਬੰਦੇ ਦਾ ਨਾਮ ਆ ਗਿਆ ਸੀਗਾ, ਉਹਦਾ ਐਡਰੈਸ ਵੀ ਜਿਹੜਾ ਟ੍ਰੇਸ ਕਰ ਲਿਆ ਗਿਆ ਸੀਗਾ। ਤਾਂ ਉਸ ਤੋਂ ਬਾਅਦ ਇਸ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਅਸਲ ਦੇ ਵਿੱਚ ਰਾਮਨਗਰ ਬਸਤੀ ਸੰਗਰੂਰ ਦਾ ਹੀ ਰਹਿਣ ਵਾਲਾ ਹੈ।
ਇਹਦੀ ਪਛਾਣ ਜਿਹੜੀ ਆ ਉਹ ਰਿਤੇਸ਼ ਕੁਮਾਰ ਵਜੋਂ ਹੋਈ ਆ। ਸੋ ਦੇਖਦੇ ਹਾਂ ਕਿ ਬਈ ਹੁਣ ਇਹਦਾ ਕੀ ਮਸਲਾ ਨਿਕਲਦਾ ਆ। ਵੈਸੇ ਦੱਸਦੇ ਕਿ ਮੁਲਜ਼ਮ ਜਿਹੜਾ ਹੈ ਰੈਡੀਸਨ ਹੈਲਥ ਕੇਅਰ ਬਿਊਟੀ ਪ੍ਰੋਡਕਟ ਵੇਚਣ ਦਾ ਕੰਮ ਕਰਦਾ ਹੈ। ਹੁਣ ਉਹ ਕੀ ਉਹਦਾ ਮਾਜ਼ਰਾ ਹੈ, ਕੀ ਉਹਦੇ ਨਾਲ ਕੁਝ ਐਸਾ ਵੈਸਾ ਹੋਇਆ। ਕਈ ਵਾਰ ਦੇਖੋ ਗੱਲ ਇਹ ਆ ਕਿ ਪੋਲੀਟੀਸ਼ੀਅਨ ਦੇ ਨਾਲ ਕਈ ਵਾਰ ਬੰਦਾ ਉਲਝ ਪੈਂਦਾ ਹੈ, ਕੋਈ ਕੰਮ ਧੰਦਾ ਹੁੰਦਾ ਹੈ, ਕਈ ਵਾਰ ਇਹ ਪੱਖ ਵੀ ਨਿਕਲ ਆਉਂਦੇ ਆ, ਜਾਂ ਕਈ ਵਾਰ ਖਫਾ ਹੁੰਦਾ ਕੋਈ ਬੰਦਾ ਕਿਸੇ ਦੇ ਰੋਲ ਤੋਂ, ਕਿਸੇ ਦੀ ਭੂਮਿਕਾ ਤੋਂ, ਤਦ ਵੀ ਇਹੋ ਜਿਹੀ ਸਿਚੁਏਸ਼ਨ ਅਸੀਂ ਦੇਖ ਸਕਦੇ ਹਾਂ। ਕਈ ਵਾਰ ਤੁਹਾਨੂੰ ਪਤਾ ਹੀ ਹੈ ਲੋਕ ਸੁਰਖੀਆਂ ਚ ਆਉਣ ਵਾਸਤੇ ਵੀ ਏਦਾਂ ਕਰਦੇ ਆ। ਕਈ ਵਾਰ ਇਹ ਵੀ ਹੁੰਦਾ ਹੈ ਕਿ ਮਾਨਸਿਕ ਤੌਰ ਤੇ ਬੰਦਾ ਠੀਕ ਨਹੀਂ ਹੁੰਦਾ। ਸੋ ਇਸ ਕਰਕੇ ਇਹ ਤੇ ਆਪਾਂ ਅੰਦਾਜ਼ਾ ਹੀ ਲਾਉਂਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਸ਼ਾਇਦ ਕੋਈ ਇਹਨਾਂ ਚੋਂ ਚੀਜ਼ ਨਿਕਲ ਆਵੇ। ਕਈ ਵਾਰ ਪਰਸਨਲ ਦੁਸ਼ਮਣੀ ਹੁੰਦੀ ਹੈ, ਸੋ ਪੱਕਾ ਨਹੀਂ ਕਿਹਾ ਜਾ ਸਕਦਾ। ਅਰੈਸਟ ਜ਼ਰੂਰ ਹੋ ਗਈ ਆ, ਪਰ ਮੇਰਾ ਮੰਨਣਾ ਹੈ ਕਿ ਨਹੀਂ, ਇਸ ਤਰ੍ਹਾਂ ਥ੍ਰੈਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ। ਇਸ ਬੰਦੇ ਨੇ ਫੋਨ ਕੀਤਾ, ਉਹਨਾਂ ਦੇ ਪੀਏ ਨੇ ਚੁੱਕਿਆ ਤਾਂ ਇਹਨੇ ਡਾਇਰੈਕਟਲੀ ਧਮਕੀਆਂ ਦੇਣੀਆਂ ਸਟਾਰਟ ਕਰ ਦਿੱਤੀਆਂ। ਸੋ ਜੇ ਮੈਂ ਅੱਗੇ ਗੱਲ ਕਰਕੇ ਹਟਿਆ ਕਿ ਜੇ ਐਮਐਲਏ ਜਾਂ ਸਾਬਕਾ ਮੰਤਰੀ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਗੁਜ਼ਰਦੇ ਪਏ ਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਫਿਰ ਆਮ ਬੰਦੇ ਦਾ ਇੱਥੇ ਕੀ ਪਟਿਆ ਜਾਣਾ ਹੈ। ਆਮ ਬੰਦੇ ਦੀ ਇੱਥੇ ਕਿੰਨੀ ਕੁ ਪਰਵਾਹ ਹੋਏਗੀ ਕਿਸੇ ਨੂੰ। ਸੋ ਗ੍ਰਿਫਤਾਰੀ ਜ਼ਰੂਰ ਹੋ ਗਈ ਆ। ਗਲਤ ਕੀਤਾ, ਜੇ ਉਸਨੇ ਜਾਣਬੁੱਝ ਕੇ ਕੀਤਾ ਤਾਂ ਗਲਤ ਕੀਤਾ। ਕਿਸੇ ਨੂੰ ਵੀ ਧਮਕੀ ਦੇਣ ਦੀ ਜ਼ਰੂਰਤ ਨਹੀਂ ਹੈ। ਜੇ ਕੋਈ ਗੱਲਬਾਤ ਹੈ ਤਾਂ ਸਿੱਧੇ ਬਾਈ ਫੇਸ ਟੂ ਫੇਸ ਟਾਕ ਕਰੋ। ਜੀ, ਬਿਲਕੁਲ। ਅੱਛਾ ਮਿੰਟੂ ਜੀ, ਕਈ ਸਾਲ ਪੁਰਾਣੇ ਪਟਵਾਰੀ ਕੇਸ ਦੇ ਵਿੱਚ ਚਲਾਨ ਪੇਸ਼ ਕਰਨ ਦੇ ਹੁਕਮ ਹੋਏ ਆ, ਮਾਜਰਾ ਕੀ ਹੈ ਪੂਰਾ? ਇਹ ਤਕਰੀਬਨ ਕੇਸ ਸਭਨਾਂ ਨੇ ਕਿਤੇ ਨਾ ਕਿਤੇ ਸੁਣਿਆ ਹੋਊਗਾ। ਇਹ 20 ਰੁਪਏ ਦੀ ਮੰਗ ਕਾਰਨ ਇੱਕ ਪਟਵਾਰੀ ਨੂੰ ਇੱਕ ਤਸ਼ੱਦਦ ਦੀ ਹਨੇਰੀ ਚੋਂ ਗੁਜ਼ਰਨਾ ਪਿਆ ਸੀਗਾ। ਤਾਂ ਉਸ ਸਮੇਂ ਜਿਹੜਾ ਕੋਈ ਐਸਐਸਪੀ ਸੀਗਾ ਵਿਜੀਲੈਂਸ ਬਿਊਰੋ ਵਾਲਾ, ਤਾਂ ਮਤਲਬ ਕਿ ਉਹ ਕੋਈ ਕੰਮ ਕਰਾਉਣ ਗਿਆ ਸੀ, ਜਿੱਦਾਂ ਫਰਦ ਵਗੈਰਾ ਲੈਂਦੇ ਨੇ ਤਹਿਸੀਲਾਂ ਚੋਂ। ਤਾਂ ਉਹਨੇ ਆਪਣੀ ਜਿਹੜੀ ਜੈਨੂਅਨ ਫੀਸ ਸੀਗੀ ਉਹ ਮੰਗ ਲਈ ਸੀ। ਉਸ ਤੋਂ ਬਾਅਦ ਫਿਰ ਇਹ ਰੇੜਕਾ ਇੰਨਾ ਵਧਿਆ ਕਿ ਉਸਨੂੰ ਇੱਕ ਫਰਜ਼ੀ ਕੇਸ ਦੇ ਵਿੱਚ ਫਸਾਇਆ ਜਾਂਦਾ। ਉਹਦੇ ਕਹਿਣ ਮੁਤਾਬਕ ਕਿ ਇੰਨਾ ਜ਼ਿਆਦਾ ਨੰਗਿਆ ਕਰਕੇ ਤਸ਼ੱਦਦ ਕੀਤਾ ਜਾਂਦਾ ਕਿ ਬਿਆਨ ਕਰਨੋਂ ਬਾਹਰ ਦੀ ਗੱਲ ਆ। ਫਿਰ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਐਕਸ਼ਨ ਹੋਇਆ ਸੀਗਾ, ਪਰ ਉਹ ਗਾਂ ਜਿਹੜਾ ਅਫਸਰ ਸੀ ਉਹ ਬੜਾ ਚਲਾਕ ਆਦਮੀ ਸੀ। ਉਹਨੇ ਗਾਂ ਜਿਹੜਾ ਉਹ ਡੀਆਈਜੀ ਆਇਆ ਸੀਗਾ ਜਾਂਚ ਪੜਤਾਲ ਕਰਨ ਵਾਲਾ, ਉਹਨੇ ਉਹਨੂੰ ਫਸਾ ਦਿੱਤਾ। ਬਹੁਤ ਚਾਲੂ ਕਿਸਮ ਦਾ ਉਹ ਅਫਸਰ ਆ। ਚਾਲੂ ਕਿਸਮ ਦਾ ਵੀ ਕਹਿ ਲਓ ਤੇ ਕਚਾਲੂ ਕਿਸਮ ਦਾ। ਇੱਕ ਚਾਲੂ ਹੁੰਦੇ, ਇੱਕ ਕਚਾਲੂ ਹੁੰਦੇ ਆ। ਉਹ ਕਚਾਲੂਆਂ ਦਾ ਵੀ ਉਸਤਾਦ ਸੀਗਾ। ਉਹਨੇ ਸੀਬੀਆਈ ਤੋਂ ਉਹ ਬੰਦਾ ਜਿਹੜਾ ਉਹ ਵੀ ਗਾਂ ਫਸਵਾ ਦਿੱਤਾ। ਪਤਾ ਨਹੀਂ ਉਹਦਾ ਕੀ ਬਣਿਆ। ਮਤਲਬ ਕਿ ਇੱਥੇ ਗਾਂ ਦੀ ਗਾਂ ਕਹਾਣੀ ਉਲਝ ਜਾਂਦੀ ਹੈ। ਸੋ ਕੇਸ ਫੇਰ ਲਮਕ ਗਿਆ। ਤਾਂ ਹੁਣ 10 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜੇ ਵਿਸ਼ੇਸ਼ ਮੁੱਖ ਸਕੱਤਰ ਨੇ, ਉਹਨਾਂ ਨੇ ਹੋਮ ਸੈਕਟਰੀ ਨੂੰ ਪੱਤਰ ਲਿਖ ਕੇ ਚਲਾਨ ਪੇਸ਼ ਕਰਵਾਉਣ ਲਈ ਕਿਹਾ। ਤੁਸੀਂ ਦੇਖੋ ਕਿ 10 ਸਾਲ ਪੁਰਾਣਾ ਮਾਮਲਾ ਹੈ, ਇੱਕ ਦਹਾਕਾ ਹੋ ਗਿਆ। ਇੱਕ ਦਹਾਕਾ ਹੋ ਗਿਆ, ਉਹਦੇ ਵਿੱਚ ਇਹ ਤੀਸਰੀ ਸਰਕਾਰ ਆ ਗਈ। ਤੀਸਰੀ ਸਰਕਾਰ ਆ ਗਈ, ਮਤਲਬ ਕਿ ਕਿਸ ਤਰ੍ਹਾਂ ਇਹ ਬੰਦੇ ਆਪਣੇ ਕੇਸਾਂ ਨੂੰ ਰੋਕ ਲੈਂਦੇ ਆ, ਕੇਸਾਂ ਨੂੰ ਉਲਝਾ ਲੈਂਦੇ ਆ। ਇੱਕ ਦਹਾਕੇ ਤੱਕ ਚਲਾਨ ਪੇਸ਼ ਨਹੀਂ ਹੋਣ ਦਿੱਤਾ। ਜੇ ਤੁਸੀਂ ਸਾਰੀ ਜਾਣਕਾਰੀ ਕਿਤੇ ਜੁਟਾ ਸਕੋ ਜਾਂ ਸੁਣ ਸਕੋ ਕਿ ਇਹਨਾਂ ਦੇ ਇੰਨੇ ਕੇਸ ਹੁੰਦੇ ਆ ਕਿ ਛੱਡੋ ਗੱਲ। ਕਈ ਕੇਸਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਲੀਡਰ ਆ ਜਾਂ ਬਿਊਰੋਕਰੇਟਸ ਆ ਜਾਂ ਸਾਬਕਾ ਬਿਊਰੋਕਰੇਟਸ ਆ ਜਾਂ ਸਾਬਕਾ ਲੀਡਰ ਆ, ਉਹਨਾਂ ਦੇ ਕੇਸ ਸਾਰੀ ਜ਼ਿੰਦਗੀ ਐਂ ਹੋਲਡ ਤੇ ਤੁਰੇ ਆਉਂਦੇ ਨੇ। ਚਲਾਨ ਹੀ ਪੇਸ਼ ਨਹੀਂ ਕੀਤੇ ਜਾਂਦੇ। ਜਿਹਦੀ ਯਰੱਪਾ ਉਹਨਾਂ ਚੋਂ ਇੱਕ ਆ, ਜੇ ਤੁਸੀਂ ਦੇਖੋਗੇ ਤਾਂ ਜਿਹੜਾ ਯੋਗੀ ਆਦਿੱਤਿਆਨਾਥ, ਜਿਹਨੂੰ ਬਾਬਾ ਬਲਡੋਜ਼ਰ ਕਿਹਾ ਜਾਂਦਾ, ਉਹ ਉਹਨਾਂ ਚੋਂ ਇੱਕ ਆ। ਇੱਥੇ ਰਵਨੀਤ ਬਿੱਟੂ ਦਾ ਇੱਕ ਮਾਮਲਾ ਹੈ। ਆ ਤੀਜੀ ਸਰਕਾਰ ਆ ਗਈ ਆ। ਰਵਨੀਤ ਬਿੱਟੂ ਦਾ ਮੈਂ ਨਹੀਂ ਸੁਣਿਆ ਕਿ ਉਹ ਚਾਰਜ ਸ਼ੀਟ ਫਾਈਲ ਹੋ ਗਈ ਹੋਵੇ। ਬਠਿੰਡੇ ਉਹਦੇ ਤੇ ਕੇਸ ਦਰਜ ਹੋਇਆ ਸੀ। ਮੈਂ ਪੰਜਾਬ ਦਾ ਵੀ ਇੱਕ ਨਾਂ ਤੁਹਾਨੂੰ ਦੱਸ ਦਿੱਤਾ ਤਾਂ ਕਿ ਪੰਜਾਬ ਨਾਲ ਕੋਈ ਪੱਖ ਨਾ, ਮਤਲਬ ਕਿ ਕਿਤੇ ਪੱਖਪਾਤ ਨਾ ਹੋ ਜਾਵੇ। ਸੋ ਸਾਰਿਆਂ ਦੇ ਨਾਂ ਤੇ ਗਿਣਨੇ ਬਹੁਤ ਔਖੇ ਆ, ਪਰ ਇਹ ਉਹ ਮਾਮਲੇ ਆ ਜਿਹੜੇ ਸਾਨੂੰ ਕਹ ਲਈਏ ਕਿ ਮੂੰਹ ਜ਼ਬਾਨੀ ਯਾਦ ਹੈ, ਜਿਨ੍ਹਾਂ ਦੇ ਵਿੱਚ ਇਹਨਾਂ ਤੇ ਕੇਸ ਰਜਿਸਟਰਡ ਆ, ਬਟ ਇਸ ਦੇ ਬਾਵਜੂਦ ਜੇ ਤੁਸੀਂ ਦੇਖੋਗੇ ਤਾਂ ਚਾਰਜ ਸ਼ੀਟ ਫਾਈਲ ਹੀ ਨਹੀਂ ਹੋਈ। ਤਗੜੇ ਦਾ 37-20 ਇੱਥੇ ਢੁਕਦਾ ਆ। ਸੋ ਇਸ ਕਰਕੇ ਇੱਕ ਦਹਾਕੇ ਬਾਅਦ ਹੁਣ ਚਲਾਨ ਪੇਸ਼ ਹੋਏਗਾ। ਜਦ ਤੱਕ ਚਲਾਨ ਪੇਸ਼ ਨਹੀਂ ਹੁੰਦਾ, ਚਲਾਨ ਪੇਸ਼ ਦਾ ਮਤਲਬ ਕੀ ਹੁੰਦਾ ਹੈ ਕਿ ਜਦ ਤੱਕ ਕੇਸ ਦੇ ਵਿੱਚ ਚਾਰਜ ਸ਼ੀਟ ਹੀ ਫਾਈਲ ਨਹੀਂ ਹੋਏਗੀ, ਫਿਰ ਚਾਰजेस ਫਰੇਮ ਨਹੀਂ ਹੁੰਦੇ ਉਦੋਂ ਤੱਕ। ਜਦ ਤੱਕ ਚਾਰजेस ਫਰੇਮ ਨਹੀਂ ਹੋਣਗੇ ਤਦ ਤੱਕ ਗਵਾਹੀਆਂ ਨਹੀਂ ਹੋਣਗੀਆਂ ਹਜ਼ੂਰ। ਜਦ ਤੱਕ ਗਵਾਹੀਆਂ ਨਹੀਂ ਹੋਣਗੀਆਂ ਤਦ ਤੱਕ ਆਰਗੂਮੈਂਟ ਨਹੀਂ ਹੋਏਗਾ, ਔਰ ਆਰਗੂਮੈਂਟ ਨਹੀਂ ਹੋਏਗਾ ਤਾਂ ਤਦ ਤੱਕ ਕੇਸ ਦਾ ਫੈਸਲਾ ਨਹੀਂ ਹੋਏਗਾ। ਸੋ ਚਾਰਜ ਸ਼ੀਟ ਨੂੰ ਰੋਕਣ ਦਾ ਇਹੀ ਮੰਤਵ ਹੁੰਦਾ ਹੈ। ਜੀ, ਕੇਂਦਰ ਦੇ ਬਾਰੇ ਖਾਸੀਆਂ ਚਰਚਾਵਾਂ ਨੇ ਮਿੰਟੂ ਜੀ।
ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਹੁਣ ਲੋਕ ਕਾਫੀ ਐਕਟਿਵ ਹੋਏ ਆ, ਕੇਂਦਰ ਦੇ ਸਰਕਾਰ ਦੀ ਬਾਬਤ ਜਾਣਨਾ ਚਾਹੁੰਦੇ ਰਹਿੰਦੇ ਨੇ ਹਮੇਸ਼ਾ। ਭੱਠਾ ਮਾਲਕਾਂ ਦੀ ਵੀ ਇੱਟ ਖੜਕਾਤੀ, ਚੁੱਪਚਾਪ ਪਤਾ ਹੀ ਨਹੀਂ ਲੱਗਣ ਦਿੱਤਾ ਕੇਂਦਰ ਨੇ, ਹੈ। ਹਾਂਜੀ, ਬਿਲਕੁਲ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਪ੍ਰਵੀਨ ਜੀ ਬਹੁਤ ਦੇਰ ਬਾਅਦ ਪਤਾ ਲੱਗਦੀਆਂ, ਔਰ ਤੁਸੀਂ ਇਹ ਦੇਖ ਲਓ ਕਿ ਜੇ ਕਾਰੋਬਾਰੀਆਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਦੀਆਂ ਤਾਂ ਇਹਦਾ ਮਤਲਬ ਹੈ ਕਿ ਆਮ ਲੋਕਾਂ ਨੂੰ ਤੇ ਉਹ ਚੀਜ਼ਾਂ ਸਮਝਣ ਦੇ ਵਿੱਚ ਸ਼ਾਇਦ ਸਾਲ ਲੱਗ ਜਾਣਗੇ, ਜੀ। ਸ਼ਾਇਦ ਦਹਾਕੇ ਲੱਗ ਜਾਣਗੇ। ਸੋ ਇਸ ਕਰਕੇ ਇਹ ਗੱਲ ਜਿਹੜੀ ਹੈ ਉਹ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਘਰ ਬਣਾਉਣਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਘਰ ਬਣਾਉਣਾ ਜਿਹੜਾ ਆ ਨਾ, ਉਹ ਹਾਰੀ ਸਾਰੇ ਦੇ ਵੱਸ ਦਾ ਰਹਿਣ ਵਾਲਾ ਨਹੀਂ ਹੈ। ਕਿਉਂਕਿ ਇਹਨਾਂ 2 ਸਾਲਾਂ ਦੇ ਵਿੱਚ ਹੀ ਜੇ ਤੁਸੀਂ ਦੇਖੋਗੇ ਸਰੀਆ, ਰੇਤਾ, ਇਹ ਰੇਤਾ ਕਹਿੰਦੇ ਸਨ ਐਂ ਕਰ ਦਿਆਂਗੇ, ਉਵੇਂ ਕਰ ਦਿਆਂਗੇ, 3800 ਨੂੰ ਹੋਈ ਫਿਰਦੀ ਹੈ ਮੈਨੂੰ ਲੱਗਦਾ ਟਰਾਲੀ, 38 ਰੁਪਏ ਹਿਸਾਬ ਲਾ ਲਓ, 38 ਰੁਪਏ ਰੇਤਾ। ਤੇ ਜੇ ਤੁਸੀਂ ਦੇਖੋਗੇ ਸਰੀਆ, ਸਟੀਲ, ਲੇਬਰ, ਐਵਰੀਥਿੰਗ ਸਾਰਾ ਕੁਛ ਹੀ ਜਿਹੜਾ ਉਹ ਚੱਕਿਆ ਗਿਆ। ਜੀਐਸਟੀ ਵਧਾ ਕੇ ਇਹਨਾਂ ਨੇ 5 ਤੋਂ 12% ਕਰ ਦਿੱਤੀ ਹੈ। ਮਤਲਬ ਕਿ ਜਿਹੜੇ ਕਾਰੋਬਾਰੀ ਹੈ ਇੱਟਾਂ ਵਾਲੇ, ਹੁਣ ਉਹਨਾਂ ਦਾ ਸਿੱਧੇ ਤੌਰ ਤੇ ਕਹਿ ਲਓ ਕਿ 7% ਦਾ ਇਜ਼ਾਫਾ ਹੋ ਗਿਆ। ਹੁਣ 7% ਕਿਹਦੇ ਤੇ ਪਏਗਾ? ਔਰ ਇਸ ਤੋਂ ਇਲਾਵਾ ਇੱਕ ਚੀਜ਼ ਹੋ ਰਹੀ ਹੈ, ਕਿ ਜੀਐਸਟੀ ਦੇ ਦਾਇਰੇ ਦੇ ਵਿੱਚ ਜਿਹੜੀ ਇਹਨਾਂ ਨੂੰ ਛੋਟ ਦਿੱਤੀ ਗਈ ਸੀ 40 ਲੱਖ ਵਾਲੀ, ਉਹ ਘਟਾ ਕੇ 20 ਲੱਖ ਰੁਪਏ ਕਰ ਦਿੱਤੀ ਆ। ਇਹਦਾ ਮਤਲਬ ਇਹ ਆ ਕਿ ਬਈ ਜਿਹੜਾ ਕੁਝ ਹੁਣ ਘਰ ਵਾਸਤੇ ਚਾਹੀਦਾ ਬੁਨਿਆਦੀ ਤੌਰ ਤੇ ਇੱਟ, ਵੈਸੇ ਬਿਊਟੀ ਸਾਰਿਆਂ ਨੂੰ ਤੋਂ ਦੀਦੀ ਹੈ, ਤਾਜ ਮਹਿਲ ਦੀ ਵੀ ਦੀਦੀ ਹੈ, 2-2 3-3 ਮੰਜ਼ਲੀਆਂ ਕੋਠੀਆਂ ਦੀ ਵੀ ਦੀਦੀ ਹੈ, ਤੇ ਜਿਹੜੀ ਵਿਚਾਰੀ ਇੱਟ ਲੱਗਦੀ ਹੈ ਨੀਂਹ 'ਚ, ਜਿਹਨੇ ਸਾਰਾ ਕੁਛ ਆਪਦੇ ਕੰਡ ਤੇ ਝੱਲ ਕੇ ਰੱਖਿਆ ਹੁੰਦਾ, ਉਹਨੂੰ ਕੋਈ ਨਹੀਂ ਦੇਖਦਾ। ਸੋ ਉਹ ਜਿਹੜੀ ਨੀਂਹ 'ਚ ਇੱਟ ਜਾਣੀ ਹੈ, ਜਿਹੜੀ ਬੁਨਿਆਦ ਆ ਘਰ ਦੀ, ਉਹ ਹੀ ਹੁਣ ਵਿਚਾਰੀ ਹੈ ਜਿਹੜੀ ਉਹ ਟੈਕਸ ਦੀ ਮਾਰ ਥੱਲੇ ਆ ਗਈ ਹੈ, ਜ਼ਿਆਦਾ ਵਧੇਰੇ ਹੋ ਗਿਆ ਟੈਕਸ। ਤਾਂ ਇਹਦਾ ਮਤਲਬ ਇਹ ਆ ਕਿ ਇੱਟ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਜਾਏਗੀ। ਵੈਸੇ ਵੀ ਜ਼ਿਗਜ਼ੈਗ ਸਿਸਟਮ ਇਹਨਾਂ ਨੇ ਲਾ ਕੇ ਬਹੁਤ ਸਾਰੇ ਪੱਠੇ ਜਿਹੜੇ ਉਹਨਾਂ ਪੱਠਿਆਂ ਦਾ ਪੱਠਾ ਬਿਠਾ ਦਿੱਤਾ ਸੀਗਾ, ਤਾਂ ਉੱਤੋਂ ਇਹ ਮਾਰ ਪੈ ਗਈ ਆ। ਇਹਦਾ ਮਤਲਬ ਹੈ ਕਿ ਇਹ ਜਿਹੜੀ ਕੰਸਟਰਕਸ਼ਨ ਹੈ ਸਾਡੀ ਘਰਾਂ ਦੀ, ਉਹ ਹੋਰ ਮਹਿੰਗੀ ਹੋਣ ਜਾ ਰਹੀ ਹੈ। ਇਹਦੇ ਵਿੱਚ ਇੱਕ ਚੀਜ਼ ਨੋਟ ਕਰਿਓ ਕਿ ਜਿਹੜੀ ਕੰਸਟਰਕਸ਼ਨ ਹੁੰਦੀ ਆ, ਜਿਹੜੀ ਉਸਾਰੀ ਹੁੰਦੀ ਆ, ਉਸਾਰੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੁਣ ਜ਼ਿਆਦਾ ਘਰ ਨਹੀਂ ਪਾਵਾਂਗੇ, ਇੱਕ ਮੰਜ਼ਿਲ ਹੈਗੀ ਆ ਦੂਜੀ ਨਹੀਂ ਪਾ ਸਕਾਂਗੇ, ਜਾਂ ਨਵਾਂ ਘਰ ਨਹੀਂ ਪਾ ਸਕਾਂਗੇ। ਉਸਾਰੀ ਦਾ ਮਤਲਬ ਸਿੱਧਾ ਸਾਦਾ ਇਹ ਹੁੰਦਾ ਹੈ ਕਿ ਤੁਹਾਡਾ ਬਹੁਤ ਸਾਰਾ ਰੁਜ਼ਗਾਰ ਘਟਦਾ ਹੈ। ਸੋ ਜਿਵੇਂ ਜਿਵੇਂ ਘਰ ਕਾਸਟਲੀ ਹੁੰਦੇ ਜਾਣਗੇ, ਜਾਂ ਤੁਹਾਡਾ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਜ਼ਿੰਦਗੀ ਜਿਉਣਾ ਖਰਚੀਲਾ ਹੁੰਦਾ ਜਾਏਗਾ, ਤਿਵੇਂ ਤਿਵੇਂ ਕੀ ਹੈ ਕਿ ਰੁਜ਼ਗਾਰ ਘਟਦੇ ਆ ਹਮੇਸ਼ਾ। ਖਾਸ ਤੌਰ ਤੇ ਸਾਡੇ ਜੇ ਇੱਥੇ ਤੁਸੀਂ ਇਨਫਾਰਮਲ ਸੈਕਟਰ ਨੂੰ ਦੇਖੋਗੇ ਜਾਂ ਇਸ ਕੰਸਟਰਕਸ਼ਨ ਵਾਲੇ ਸੈਕਟਰ ਨੂੰ ਦੇਖੋਗੇ, ਇਹਦੇ ਵਿੱਚ ਬਹੁਤ ਜ਼ਿਆਦਾ ਰੁਜ਼ਗਾਰ ਹੁੰਦੇ ਨੇ। ਤਾਂ ਜੇ ਇਸ ਤਰ੍ਹਾਂ ਮਹਿੰਗਾਈ ਹੁੰਦੀ ਗਈ, ਉਸਾਰੀ ਘਟੇਗੀ। ਉਸਾਰੀ ਘਟਣ ਦੇ ਨਾਲ ਕੀ ਹੈ ਕਿ ਗਰੀਬ ਬੰਦੇ ਦਾ ਰੁਜ਼ਗਾਰ ਵੀ ਘਟ ਜਾਏਗਾ। ਰੁਜ਼ਗਾਰ ਦੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਜਿਹੜਾ ਅਰਥ ਚੱਕਰ ਹੁੰਦਾ ਉਹ ਵੀ ਪ੍ਰਭਾਵਿਤ। ਜੀ, ਮਿੰਟੂ ਜੀ, ਮੰਤਰੀਆਂ ਦੇ ਸਮਾਨ ਦੀ ਚਰਚਾ ਤਾਂ ਹਜੇ ਠੰਡੀ ਨਹੀਂ ਸੀ ਪਈ, ਉਹ ਤਾਂ ਹੋ ਹੀ ਰਹੀ ਹੈ ਜਿਹੜਾ ਸਰਕਾਰੀ ਕੋਠੀਆਂ ਦੇ ਵਿੱਚੋਂ ਚੱਕਿਆ ਗਿਆ। ਪਰ ਹੁਣ ਕਾਂਗਰਸੀ ਤੇ ਕੇਸ ਦਰਜ ਹੋ ਗਿਆ ਕਿਸੇ ਤੇ, ਮਸਲਾ ਐਨਆਰਆਈ ਦੀ ਜ਼ਮੀਨ ਦੇ ਨਾਲ ਜਾ ਜੁੜਦਾ ਹੈ। ਜੀ। ਹਾਂਜੀ, ਦੇਖੋ ਉਹ ਕੋਠੀਆਂ ਵਾਲਾ ਸਮਾਨ ਤੇ ਉਹ ਮੈਂ ਅੱਗੇ ਇੱਕ ਵਾਰੀ ਕਿਹਾ ਸੀਗਾ ਤੇ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਨਾ ਲੀਡਰ ਇਹ ਸੋਭਾ ਖੱਟਣ ਡਏ ਆ, ਤੁਸੀਂ ਵੇਖਿਓ ਇਹ ਕਿਤੇ ਮਰਗ ਤੇ ਵੀ ਜਾਇਆ ਕਰਨਗੇ ਨਾ, ਤੇ ਜੀ। ਭੌਂਕੇ ਜਦੋਂ ਪਰਤਣ ਲੱਗੇ ਤੇ ਜਿਹੜਾ ਐਗਜ਼ਿਟ ਗੇਟ ਹੁੰਦਾ ਹਾਂਜੀ। ਉਹਦੇ ਵਿੱਚ ਤਲਾਸ਼ੀ ਲਿਆ ਕਰਨਗੇ ਲੋਕ ਕਿ ਕਿਤੇ ਸ਼ਰਧਾਂਜਲੀ ਦੇਣ ਲੱਗੇ ਮੁਰਦੇ ਦੇ ਫੁੱਲ ਜੇਬ 'ਚ ਤੇ ਨਹੀਂ ਪਾਈ ਉਹਦੇ, ਜੀ। ਕਿਤੇ ਸ਼ਰਧਾਂਜਲੀ ਵਾਲੇ ਫੁੱਲ ਤੇ ਨਾਲ ਨਹੀਂ ਲੈ ਆਏ। ਹੂੰ। ਇਹ ਇਹਨਾਂ ਦੀ ਹੁਣ ਤੱਕ ਦੀ ਖੱਟੀ ਆ ਕਿ ਲੋਕ ਜਿਹੜੇ ਇਹਨਾਂ ਦੀਆਂ ਕਦੇ ਫੋਟੋਆਂ ਲਾਉਂਦੇ ਹੁੰਦੇ ਸੀ ਬੈਠਕਾਂ ਦੇ ਵਿੱਚ, ਇਹਨਾਂ ਦੀਆਂ ਹੁਣ ਬੈਠਕਾਂ ਕਢਾ ਰਹੇ ਆ। ਜੀ। ਫਰਕ ਪੈ ਗਿਆ। ਕਦੇ ਇਹਨਾਂ ਦੀਆਂ ਬੈਠਕਾਂ ਦੇ ਵਿੱਚ ਫੋਟੋਆਂ ਲੱਗਿਆ ਕਰਦੀਆਂ ਸੀ, ਹੁਣ ਇਹਨਾਂ ਦੀਆਂ ਲੋਕ ਬੈਠਕਾਂ ਕਢਾਉਂਦੇ ਆ। ਤੁਸੀਂ ਦੇਖਿਆ ਨਾ ਪਿਛਲੇ ਦਿਨੀ ਹੂੰ। ਵੀਡੀਓ ਦੇ ਵਿੱਚ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਿਟਿੰਗ ਐਮਐਲਏ ਬੈਠਕਾਂ ਕੱਢ ਰਿਹਾ ਸੀਗਾ ਕਿ ਹਾਂਜੀ। ਮੈਥੋਂ ਗਲਤੀ ਹੋ ਗਈ, ਬਖਸ਼ ਦਿਓ, ਬਖਸ਼ਨਾਰ ਜੀ। ਬਖਸ਼ ਦਿਓ। ਸੋ ਇਸ ਕਰਕੇ ਇਹਨਾਂ ਦਾ ਤਾਂ ਹਾਲ ਇਹ ਆ। ਬਾਕੀ ਜਿਹੜੀ ਗੱਲ ਆ, ਦੇਖੋ ਇਹ ਮਸਲਾ ਕੁਛ ਇਸ ਕਿਸਮ ਦਾ ਹੈ ਕਿ ਕਿਸੇ ਐਨਆਰਆਈ ਔਰਤ ਦੀ ਇਸ ਬੰਦੇ ਨੇ ਜ਼ਮੀਨ ਨੱਪੀ ਸੀਗੀ, ਕਾਂਗਰਸੀ ਆਗੂ ਸੀਗਾ। 1.5 ਸਾਲ ਪਹਿਲਾਂ ਇਹ ਸਾਰਾ ਕੁਛ ਹੈ ਜਿਹੜਾ ਹੋਇਆ, ਈਮੇਲ ਦੇ ਜ਼ਰੀਏ ਸ਼ਿਕਾਇਤ ਹੋਈ, ਪਰ ਤੁਹਾਨੂੰ ਪਤਾ ਉਦੋਂ ਸਰਕਾਰ ਇਹਨਾਂ ਦੀ ਸੀਗੀ, ਕਿਸੇ ਨੇ ਪੈਰ ਹੀ ਨਹੀਂ ਲੱਗਣ ਦਿੱਤੇ। ਚਲੋ ਇੰਨਾ ਕੁ ਤੇ ਬਦਲਾਅ ਕਾਰਗਰ ਆ ਕਿ ਹੁਣ ਇਹੋ ਜੀਆਂ ਦੱਬੀਆਂ, ਇਹੋ ਜੀਆਂ ਜਿਹੜੀਆਂ ਨੱਪੀਆਂ ਸ਼ਿਕਾਇਤਾਂ, ਉਹਨਾਂ ਤੇ ਕਾਰਵਾਈ ਸਟਾਰਟ ਹੋ ਗਈ ਆ।
ਇਹ ਕਪੂਰਥਲਾ ਦੀ ਗੱਲ ਆ। ਡੀਸੀ ਚੌਂਕ ਦੇ ਨਜ਼ਦੀਕ ਕਿਸੇ ਐਨਆਰਆਈ ਬੀਬੀ ਦੀ ਜ਼ਮੀਨ ਸੀਗੀ ਜਿਹੜੀ, ਉਹ ਇਹਨੇ ਫਰਜ਼ੀ ਦਸਤਾਵੇਜ਼ਾਂ ਦੇ ਜ਼ਰੀਏ ਨੱਪੀ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਹੜੀ ਗੱਲ ਆਪਾਂ ਕਹਿੰਦੇ ਆ ਕਿ ਐਨਆਰਆਈ ਦੀ ਜ਼ਮੀਨ ਹੋਵੇ ਚਾਹੇ ਸ਼ਾਮਲਾਟ ਜ਼ਮੀਨ ਹੋਵੇ, ਜ਼ਿਆਦਾਤਰ ਨੱਪਣ ਵਾਲੇ ਜਾਂ ਤਾਂ ਲੀਡਰ ਹੋਣਗੇ ਜਾਂ ਅਫਸਰ ਹੋਣਗੇ। ਤਾਂ ਇਹੀ ਚੀਜ਼ ਆ, ਇਹੀ ਕਹਾਣੀ ਹੈ। ਤਾਂ ਖੈਰ 10,000 ਮਾਮਲੇ ਆ ਐਨਆਰਆਈ ਦੀਆਂ ਜ਼ਮੀਨਾਂ ਦੇ ਜਿਹੜੇ ਅਦਾਲਤਾਂ ਦੇ ਵਿੱਚ ਚੱਲਦੇ ਪਏ। ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਧਰ ਵੀ ਕੁਝ ਕਰਾਂਗੇ। ਦੇਖਦੇ ਹੁਣ ਭਾਈ ਕੀ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ, ਤਾਂ ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਲਈ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਦਰਸ਼ਕੋ, ਇਹ ਸਨ ਆਪਣੇ ਨਾਲ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਐਨਆਰਆਈ ਦੀ ਜ਼ਮੀਨ ਨੱਪਣ ਤੇ ਕਾਂਗਰਸੀ ਤੇ ਜਿਹੜਾ ਕੇਸ ਦਰਜ ਹੋਇਆ, ਉੱਥੋਂ ਲੈ ਕੇ ਆਪਾਂ ਹਰਿਆਣਾ ਸਰਕਾਰ ਦੇ ਵਿੱਚ, ਹਰਿਆਣਾ ਵਿਧਾਨ ਸਭਾ ਦੇ ਵਿੱਚ ਐਸਵਾਈਐਲ ਦੇ ਲਈ ਮਤਾ ਪੇਸ਼ ਕੀਤਾ ਗਿਆ। ਪੋਲੀਟਿਕਸ ਹੋਣੀ ਹੈ, ਹੋ ਰਹੀ ਹੈ ਤੇ ਹੁੰਦੀ ਸ਼ਾਇਦ ਰਹੇਗੀ, ਕਿਉਂਕਿ ਸਿਆਸੀ ਜਮਾਤਾਂ ਚਾਹੁੰਦੀਆਂ ਨੇ ਕਿ ਮਸਲੇ ਲਟਕਦੇ ਰਹਿਣ ਤੇ ਅਸੀਂ ਆਪਦੀਆਂ ਸਿਆਸੀ ਰੋਟੀਆਂ ਸੇਕਦੇ ਰਹੀਏ। ਸੋ ਹੋਰ ਵੀ ਕਾਫੀ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਜਾਂਦੇ ਜਾਂਦੇ ਨਜ਼ਰ ਮਾਰ ਲੈਂਦੇ ਹਾਂ। ਕਾਂਗਰਸ ਤੇ ਜਿਹੜੇ ਲੀਡਰ ਨੇ ਸੀਨੀਅਰ ਸੋਨੀਆ ਗਾਂਧੀ, ਉਹਨਾਂ ਨੇ ਮੀਟਿੰਗ ਕੀਤੀ ਹੈ ਕਾਂਗਰਸ ਸੰਸਦੀ ਪਾਰਟੀ ਦੀ, ਜਿਹਨੂੰ ਸੀਸੀਪੀਪੀ ਕਹਿ ਦਿੰਦੇ ਆ। ਉਸ ਮੀਟਿੰਗ ਦੇ ਵਿੱਚ ਉਹ ਕਹਿੰਦੇ ਨੇ ਵੀ ਕਾਂਗਰਸ ਦੇ ਲਈ ਜਿਹੜਾ ਅੱਗੇ ਦਾ ਰਾਹ ਹੈ ਉਹ ਪਹਿਲਾਂ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਹੈ। ਉਹ ਕਹਿੰਦੇ ਸਾਡੇ ਲਚਕੀਲੇਪਣ ਦੀ ਭਾਵਨਾ ਦੀ ਸਖਤ ਪ੍ਰੀਖਿਆ ਸੰਗਠਨ ਦੇ ਵਿੱਚ ਹਰ ਪੱਧਰ ਤੇ ਅਸੀਂ ਏਕਤਾ ਜਿਹੜੀ ਹੈ ਰੱਖਾਂਗੇ ਤੇ ਮੈਂ ਇਸ ਨੂੰ ਯਕੀਨੀ ਬਣਾਉਣ ਦੇ ਲਈ ਜੋ ਵੀ ਜ਼ਰੂਰੀ ਹੈ ਉਹ ਕਰਨ ਦੇ ਲਈ ਦ੍ਰਿੜ੍ਹ ਹਾਂ। ਤੇ ਕਾਂਗਰਸ ਦੀ ਕਾਇਆਕਲਪ, ਉਹ ਕਹਿੰਦੇ, ਨਾ ਸਿਰਫ ਸਾਡੇ ਲਈ ਮਹੱਤਵਪੂਰਨ, ਸਗੋਂ ਇਹ ਸਾਡੇ ਲੋਕਤੰਤਰ ਤੇ ਸਮਾਜ ਦੇ ਲਈ ਵੀ ਜ਼ਰੂਰੀ ਹੈ। ਤੇ ਉਹਨਾਂ ਨੇ ਭਾਜਪਾ ਤੇ ਵੰਡ ਪਾਊ ਏਜੰਡਾ ਅਪਣਾਉਣ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਬਿਲਕੁਲ, ਅਸੀਂ ਤੁਹਾਡੀ ਗੱਲ ਦੇ ਨਾਲ ਬੀਬੀ ਜੀ ਮੁਤਫਿਕ ਹਾਂ ਵੀ ਭਾਜਪਾ ਵੰਡ ਪਾਊ ਏਜੰਡੇ ਤੇ ਚੱਲ ਰਹੀ ਹੈ ਜਾਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ, ਪਰ ਤੁਸੀਂ ਪਿਛਲੇ 8 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਲੋਕਾਂ ਦੇ ਮਸਲਾਤ ਤੋਂ ਗਾਇਬ ਆ। ਤੁਹਾਡੀ ਪਾਰਟੀ ਦੇ G23 ਦੇ ਜਿਹੜੇ ਲੀਡਰ ਆ, ਉਹ ਅਲੱਗ ਸੁਰ ਅਲਾਪ ਰਹੇ ਆ। ਲੋਕਾਂ ਤੇ ਕੀ ਕੁਛ ਨਹੀਂ ਹੋਇਆ। ਕਰੋਨਾ ਦੇ ਵਿੱਚ ਆਕਸੀਜਨ ਦੀ ਕਮੀ ਰਹੀ, ਲੋਕ ਰੁਲਦੇ ਰਹੇ ਇਲਾਜ ਦੇ ਲਈ ਸੜਕਾਂ ਤੇ। ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ, ਪਰ ਕਾਂਗਰਸ ਪਾਰਟੀ ਕਿੱਥੇ ਹੈ? ਆਪੋਜੀਸ਼ਨ ਕਿੱਥੇ ਹੈ? ਅੱਜ ਤੁਹਾਡੇ ਰਿਕਾਰਡ ਬੋਲਦੇ ਨੇ। ਤੁਸੀਂ ਜੋ UPA 1-2 ਦੇ ਵਿੱਚ ਘੁਟਾਲੇ ਕੀਤੇ ਤੁਹਾਡੀ ਪਾਰਟੀ ਨੇ, ਜਾਂ ਤੁਹਾਡੇ ਤੇ ਜੋ ਐਲੀਗੇਸ਼ਨ ਲੱਗੇ, ਤੁਸੀਂ ਉਹਨਾਂ ਨੂੰ ਡਿਫੈਂਡ ਹੀ ਨਹੀਂ ਕਰ ਸਕੇ। ਔਰ ਅੱਜ ਦੀ ਕਾਂਗਰਸ ਪਾਰਟੀ ਮਹਿਜ਼ 45 ਸੀਟਾਂ ਤੇ ਸ਼ਾਇਦ 46 ਤੇ ਖੜੀ ਹੈ, ਜਿਹਨੂੰ ਕਿ ਲੋਕ ਸਭਾ ਦੇ ਵਿੱਚ ਪੂਰਾ ਜਿਹੜਾ ਵਿਰੋਧੀ ਧਿਰ ਵਾਲਾ ਰੁਤਬਾ ਉਹ ਵੀ ਹਾਸਲ ਹੈ ਨਹੀਂਗਾ। ਔਰ ਖੇਤੀ ਕਾਨੂੰਨਾਂ ਤੇ ਤੁਸੀਂ ਕੀ ਕੀਤਾ? ਰਾਜ ਸਭਾ ਦੇ ਵਿੱਚ ਜਦੋਂ ਖੇਤੀ ਕਾਨੂੰਨ ਪਾਸ ਕੀਤੇ ਜਾ ਰਹੇ ਸੀ ਤਾਂ ਕਾਂਗਰਸ ਪਾਰਟੀ ਕਿੱਥੇ ਸੀਗੀ? ਸੋ ਤੁਹਾਡੀਆਂ ਚਿੰਤਾਵਾਂ ਜਾਇਜ਼ ਨੇ, ਪਰ ਇਹਦੀ ਆੜ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਜੇਕਰ ਭਾਜਪਾ ਵੰਡ ਪਾਊ ਏਜੰਡੇ ਤੇ ਚੱਲ ਰਹੀ ਹੈ ਤੇ ਕਾਂਗਰਸ ਕੋਈ ਬਹੁਤੀ ਚੰਗੀ ਹੈ। ਕਾਂਗਰਸ ਨੇ ਮਿਨੋਰਟੀਜ਼ ਦੇ ਨਾਲ, ਘੱਟ ਗਿਣਤੀ ਲੋਕਾਂ ਦੇ ਨਾਲ ਕੀ ਕੁਛ ਕੀਤਾ ਹੈ, ਇਹ ਤੁਹਾਡੇ ਨਾਲੋਂ ਬਿਹਤਰ ਜਿਹੜੇ ਲੋਕ ਨੇ ਇੱਥੋਂ ਦੇ, ਉਹ ਜਿਹੜੇ ਆ ਉਹ ਜਾਣਦੇ ਨੇ। ਪੁਰੀ ਸਾਹਿਬ ਦੀ ਗੱਲ ਕਰਦੇ ਹਾਂ ਜੀ। ਅਗਲੀ ਜਿਹੜੀ ਖਬਰ ਆ ਉਹ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਜੀ ਨਾਲ ਜੁੜਦੀ ਆ। ਉਹ ਲੋਕ ਸਭਾ ਦੇ ਵਿੱਚ ਜਦੋਂ ਬੋਲ ਰਹੇ ਸੀਗੇ, ਉਹ ਕਹਿੰਦੇ ਵੀ ਜਦੋਂ ਰੂਸ ਯੂਕਰੇਨ ਜੰਗ ਲੱਗੀ ਹੈ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੀਆਂ ਪੈਟਰੋਲ ਦੀਆਂ ਕੀਮਤਾਂ ਸਿਰਫ 5% ਵਧੀਆਂ, ਜਦਕਿ ਕੁਝ ਵਿਕਸਿਤ ਦੇਸ਼ਾਂ ਦੇ ਵਿੱਚ ਇਹਨਾਂ ਦੇ ਵਿੱਚ 50% ਤੋਂ ਵੱਧ ਦਾ ਜਿਹੜਾ ਵਾਧਾ ਆ ਉਹ ਦਰਜ ਕੀਤਾ ਗਿਆ ਆ। ਉਹ ਕਹਿੰਦੇ ਸੀਗੇ ਵੀ ਜਿਹੜਾ ਆਪਰੇਸ਼ਨ ਗੰਗਾ, ਆਪਰੇਸ਼ਨ ਟਰਾਂਸਪੋਰਟ ਸੀਗਾ, ਉਹ ਆਪਰੇਸ਼ਨ ਕੱਢਣਾ ਸੀਗਾ ਲੋਕਾਂ ਨੂੰ ਉੱਥੋਂ, ਭਾਰਤੀਆਂ ਨੂੰ ਯੂਕਰੇਨ ਦੇ ਵਿੱਚ ਤਾਲਮੇਲ ਕਰਕੇ ਜੰਗ ਦੇ ਝੰਬੇ ਇਸ ਦੇਸ਼ ਦੇ ਵਿੱਚੋਂ ਕੱਢਣ ਦੇ ਲਈ। ਉਹਨਾਂ ਦੀ ਸਰਹੱਦ ਦੇ ਨਾਲ ਲੱਗਦੇ ਦੇਸ਼ਾਂ ਦੇ ਵਿੱਚ ਜਿਹੜੇ ਵਿਦੇਸ਼ੀ ਭੇਜੇ ਗਏ ਸੀ ਵਿਸ਼ੇਸ਼ ਵਫਦ, ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਸੀਗਾ। ਪੁਰੀ ਸਾਹਿਬ, ਤੁਸੀਂ ਸ਼ਾਮਲ ਸੀਗੇ, ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਆਪਰੇਸ਼ਨ ਹੈ ਉਹ ਦੂਜੇ ਵਿਕਸਿਤ ਮੁਲਕਾਂ ਦੇ ਨਾਲੋਂ ਕਈ ਦਿਨ ਬਾਅਦ ਦੇ ਵਿੱਚ ਚੱਲਿਆ ਤੇ ਉਸ ਆਪਰੇਸ਼ਨ ਦੇ ਵਿੱਚ ਬਹੁਤ ਸਾਰੇ ਭਾਰਤੀ ਜਿਹੜੇ ਹੈ ਉਹ ਸਟੂਡੈਂਟ ਖੱਜਲ ਹੋਏ। ਤੇ ਆਪਰੇਸ਼ਨ ਦੀ ਜਿਹੜੀ ਸਕਸੈਸ ਆ ਉਹ ਇੱਥੋਂ ਪਤਾ ਲੱਗਦੀ ਹੈ ਵੀ ਜਦੋਂ ਤੁਹਾਡਾ ਇੱਕ ਮੰਤਰੀ ਸਰਕਾਰੀ ਜਹਾਜ਼ ਦੇ ਵਿੱਚ ਖੜ ਕੇ ਜਹਾਜ਼ ਦੇ ਵਿੱਚ, ਫਲਾਈਟ ਦੇ ਵਿੱਚ ਖੜ ਕੇ ਕਹਿ ਰਿਹਾ ਸੀ ਕਿ ਹਿੰਦੁਸਤਾਨ ਜ਼ਿੰਦਾਬਾਦ ਜਾਂ ਹੋਰ ਚੀਜ਼ਾਂ, ਤਾਂ ਉਹਦਾ ਰਿਪਲਾਈ ਆ ਰਿਹਾ ਸੀ। ਪਰ ਜਦੋਂ ਉਹਨੇ ਮੋਦੀ ਸਰਕਾਰ ਜ਼ਿੰਦਾਬਾਦ ਦਾ ਨਾਰਾ ਲਾਇਆ ਤੇ ਉਹਦਾ ਰਿਪਲਾਈ ਨਹੀਂ ਆਇਆ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਸਾਡੇ ਸਟੂਡੈਂਟ ਉੱਥੇ ਪੜ੍ਹਦੇ ਸੀਗੇ ਉਹਨਾਂ ਨੂੰ ਕਿੰਨੀ ਕੁ ਖੱਜਲ ਖੁਆਰਤਾ ਦਾ ਸਾਹਮਣਾ ਕਰਨਾ ਪਿਆ ਤੇ ਨਾਲੋਂ ਨਾਲ ਉਹਨਾਂ ਨੂੰ ਜਿਹੜੇ ਹੋਰ ਉੱਥੇ ਕਿੰਨੇ ਕੁ ਕਸ਼ਟ ਝੱਲਣੇ ਪਏ ਆ। ਤੁਸੀਂ ਇਹ ਕਲੀਅਰ ਹੀ ਨਹੀਂ ਕਰ ਸਕੇ ਕਿ ਉਹਨਾਂ ਨੇ ਯੂਕਰੇਨ ਦੀਆਂ ਐਮਬੈਸੀਆਂ ਦੇ ਵਿੱਚੋਂ ਨਿਕਲਣਾ ਜਾਂ ਕਿਸੇ ਹੋਰ ਦੇਸ਼ ਦੀਆਂ, ਪੋਲੈਂਡ ਦੀ ਜਾਂ ਜਿਹੜੇ ਨਾਲ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਜਿਨ੍ਹਾਂ ਦੀਆਂ ਲੱਗਦੀਆਂ ਵਾ, ਉਹਨਾਂ ਸਰਹੱਦਾਂ ਤੇ ਜਿਹੜੇ ਪੰਜਾਬੀ ਆ ਜਾਂ ਹੋਰ ਭਾਰਤ ਦੇ ਜਿਹੜੇ ਸਟੂਡੈਂਟ ਆ, ਉਹ ਕਿੰਨੇ ਦਿਨ ਹੀ ਖੱਜਲ ਖੁਆਰ ਹੁੰਦੇ ਰਹੇ। -ਡਿਗਰੀ ਦੇ ਵਿੱਚ ਸਟੂਡੈਂਟਸ ਨੂੰ ਕਈ ਦਿਨ ਚੱਲਣਾ ਪਿਆ ਸੀ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ 50% ਤੋਂ ਵਾਧਾ ਜਿਹੜਾ ਦਰਜ ਕੀਤਾ ਗਿਆ ਵਿਕਸਿਤ ਦੇਸ਼ਾਂ ਦੇ ਵਿੱਚ
ਪੁਰੀ ਸਾਹਿਬ ਉਹ ਵਾਧਾ ਸ਼ਾਇਦ ਇਸ ਲਈ ਹੈ ਵੀ ਜਦੋਂ ਕੀਮਤਾਂ ਕੱਚੇ ਤੇਲ ਦੀਆਂ ਘਟਦੀਆਂ ਵਾ ਤੇ ਉਹਨਾਂ ਨੂੰ ਲਾਹਾ ਦਿੱਤਾ ਜਾਂਦਾ ਕਸਟਮਰਸ ਨੂੰ, ਗਾਹਕਾਂ ਨੂੰ। ਪਰ ਇੱਥੇ ਬਿਲਕੁਲ ਉਲਟ ਆ। ਤੁਸੀਂ ਦੱਸੋ, ਇੱਕ ਵੀ ਥਾਂ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ, ਉਹ ਇੱਕ ਵੀ ਥਾਂ ਤੇ ਸਾਬਿਤ ਕਰ ਦੇਵੇ ਕਿ ਕੱਚੇ ਤੇਲ ਦੀਆਂ ਕੀਮਤਾਂ ਕੰਪੈਰੀਜ਼ਨ ਕਿ ਕੱਚੇ ਤੇਲ ਦੀ ਕੀਮਤ ਉਦੋਂ ਆ ਸੀ ਤੇ ਡੀਜ਼ਲ ਪੈਟਰੋਲ ਮਿਲਿਆ ਉਦੋਂ 90 ਰੁਪਏ। ਜਦੋਂ ਕੱਚੇ ਤੇਲ ਦੀ ਕੀਮਤ $70 ਜਾਂ $80 ਵੀ ਰਹਿ ਗਈ ਸੀ, ਅਸੀਂ ਤਾਂ ਡੀਜ਼ਲ ਉਦੋਂ ਵੀ 80 ਰੁਪਏ ਖਰੀਦਦੇ ਰਹੇ। ਸੋ ਸਾਨੂੰ ਉਹਨਾਂ ਚੀਜ਼ਾਂ ਦੇ ਲਾਹੇ ਨਹੀਂ ਦਿੱਤੇ ਗਏ। ਇਹ ਜਿਹੜੀਆਂ ਸਿਆਸੀ ਮੁਲੰਮਿਆਂ ਦੇ ਵਿੱਚ ਤੁਸੀਂ ਲਪੇਟ ਕੇ ਆંકੜੇ ਪੇਸ਼ ਕਰਦੇ ਹੋ ਨਾ, ਲੋਕ ਸਭਾ ਦੇ ਵਿੱਚ ਦੂਜੇ ਤੁਹਾਡੇ ਜਿਹੜੇ ਹਮਰੁਤਬਾ ਨੇ, ਉਹਨਾਂ ਨੂੰ ਸੁਣਨ ਦੇ ਵਿੱਚ ਚੰਗੇ ਲੱਗਦੇ। ਪਬਲਿਕ ਸਾਰਾ ਕੁਝ ਜਿਹੜਾ ਉਹ ਜਾਣਦੀ ਹੈ। ਸੋ ਇੱਕ ਗੱਲ ਜਿਹੜੀ ਆ ਉਹ ਅਗਲੀ ਕਰ ਲੈਂਦੇ ਹਾਂ ਜੀ, ਕੇਂਦਰ ਸਰਕਾਰ ਦੇ ਕੋਈ ਨਾਲ ਜੁੜਦੀ ਹੈ ਖਬਰ। ਖਬਰ ਇਹ ਆ ਰਹੀ ਹੈ ਵੀ ਸਰਕਾਰ ਵੱਲੋਂ 18 ਭਾਰਤੀ ਤੇ 4 ਪਾਕਿਸਤਾਨੀ ਯੂਟਿਊਬ ਚੈਨਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ। ਜਿਹੜੇ ਸਾਡੇ ਵੀਰ ਯੂਟਿਊਬ ਚਲਾਉਂਦੇ ਨੇ, ਯੂਟਿਊਬਰ ਨੇ ਜਾਂ ਹੋਰ ਜਿਹੜੇ ਲੋਕ ਨੇ, ਉਹ ਇਸ ਖਬਰ ਨੂੰ ਧਿਆਨ ਦੇ ਨਾਲ ਸੁਣਨ। ਖਬਰ ਪੂਰੀ ਇਹ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 22 ਯੂਟਿਊਬ ਆਧਾਰਿਤ ਨਿਊਜ਼ ਚੈਨਲਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਨੇ, ਜਿਨ੍ਹਾਂ ਦੇ ਵਿੱਚੋਂ 4 ਪਾਕਿਸਤਾਨ ਦੇ ਨੇ। ਇਹਨਾਂ ਤੇ ਦੋਸ਼ ਲੱਗਿਆ ਕਿ ਫਰਜ਼ੀ ਖਬਰਾਂ ਫੈਲਾ ਰਹੇ ਸੀਗੇ, ਜੋ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਤੇ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀਆਂ। ਇਸ ਕਰਕੇ ਇਹ ਯੂਟਿਊਬ ਚੈਨਲ ਬੰਦ ਕੀਤੇ ਗਏ ਨੇ। ਇਹਨਾਂ ਦੀ ਗਿਣਤੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 22 ਦੱਸੀ ਹੈ ਤੇ 4 ਵਿੱਚੋਂ ਪਾਕਿਸਤਾਨ ਦੇ ਨੇ। ਬਹੁਤ ਸਾਰੇ ਯੂਟਿਊਬਰ ਜਿਹੜੇ ਨੇ ਉਹ ਵਧੀਆ ਕੰਟੈਂਟ ਵੀ ਲੈ ਕੇ ਆਉਂਦੇ ਨੇ। ਬਹੁਤ ਸਾਰੇ ਯੂਟਿਊਬਰ ਜਿਹੜੇ ਨੇ ਉਹ ਕਈ ਵਾਰੀ ਐਸਾ ਕੰਟੈਂਟ ਪੇਸ਼ ਕਰ ਦਿੰਦੇ ਜਿਹੜਾ ਕਿ ਸੋਸ਼ਲ ਮੀਡੀਆ ਤੋਂ ਪ੍ਰੇਰਿਤ ਹੁੰਦਾ, ਤੇ ਇਸ ਕਰਕੇ ਜਿਹੜੀਆਂ ਗਾਈਡਲਾਈਨਸ ਨੇ ਉਹ ਕਈ ਵਾਰੀ ਸਰਕਾਰ ਉਹਨਾਂ ਤੇ ਕਾਰਵਾਈ ਕਰਕੇ ਤੇ ਫਿਰ ਉਸ ਕਾਰਵਾਈ ਦੀ ਆੜ ਦੇ ਵਿੱਚ ਬਹੁਤੇ ਉਹ ਲੋਕ ਦਬਾ ਦਿੱਤੇ ਜਾਂਦੇ ਜਿਹੜੇ ਸੱਚ ਤੇ ਚੱਲਦੇ ਨੇ, ਜਿਹੜੇ ਚੰਗੀਆਂ ਖਬਰਾਂ ਦਿੰਦੇ ਨੇ, ਚੰਗਾ ਕੰਟੈਂਟ ਪੇਸ਼ ਕਰਦੇ ਨੇ, ਕਈ ਵਾਰੀ ਉਹ ਵੀ ਰਗੜੇ ਜਾਂਦੇ ਨੇ। ਵੈਸੇ ਪਿਛਲੇ ਦਿਨੀ ਸਰਕਾਰ ਨੇ ਸੰਕੇਤ ਦੇ ਹੀ ਦਿੱਤੇ ਸੀਗੇ ਕਿ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜੋ ਚੱਲ ਰਿਹਾ ਇਸ ਵੇਲੇ, ਉਹਨਾਂ ਦੀ ਬਾਬਤ ਅਸੀਂ ਜਿਹੜੀਆਂ ਚੀਜ਼ਾਂ ਵਾ ਉਹ ਕੱਢ ਕੇ ਲੈ ਕੇ ਆਵਾਂਗੇ ਤੇ ਕੋਈ ਵੀ ਬੰਦਾ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ ਨੂੰ ਰਿਪੋਰਟ ਨਹੀਂ ਕਰ ਸਕੇਗਾ ਜਾਂ ਦੇਸ਼ ਦੀ ਜੁਡੀਸ਼ਰੀ ਤੇ ਜਿਹੜੀ ਆ ਉਂਗਲ ਨਹੀਂ ਚੁੱਕ ਸਕੇਗਾ। ਤਾਂ ਦੇਸ਼ ਦੀ ਜਿਹੜੀ ਸੁਰੱਖਿਆ ਦੇ ਨਾਲ ਤਾਂ ਰਫੇਲ ਦਾ ਮਸਲਾ ਵੀ ਜੁੜਦਾ ਆ। ਦੇਸ਼ ਦੀ ਸੁਰੱਖਿਆ ਨਾਲ ਰਫੇਲ ਦੇ ਵਿੱਚ ਜਿਹੜੇ ਰਫੇਲ ਜਹਾਜ਼ ਜਿਹੜਾ ਘੁਟਾਲਾ ਹੋਇਆ, ਕੱਲ੍ਹ ਨੂੰ ਤੁਸੀਂ ਉਹਦੀ ਰਿਪੋਰਟਿੰਗ ਵੀ ਬੰਦ ਕਰ ਦਿਓਗੇ ਕਿ ਰਫੇਲ ਘੁਟਾਲੇ ਦੀ ਤੁਸੀਂ ਜਾਂਚ ਨਾ ਮੰਗ ਕਰੋ। ਉਹਦੀ ਆੜ ਦੇ ਵਿੱਚ ਜੋ ਸੀਬੀਆਈ ਦਾ ਹੈਡ ਬਦਲਿਆ ਗਿਆ ਜਾਂ ਹੋਰ ਚੀਜ਼ਾਂ ਵਾਪਰੀਆਂ ਜਾਂ ਪੇਪਰ ਗਵਾਚੇ, ਤਾਂ ਤੁਸੀਂ ਕੱਲ੍ਹ ਨੂੰ ਕਹਿ ਦਿਓਗੇ ਕਿ ਉਹਦੀ ਰਿਪੋਰਟਿੰਗ ਵੀ ਨਾ ਕਰੋ। ਜਿਹੜੀ ਜੁਡੀਸ਼ੀਅਰੀ ਦੀ ਗੱਲ ਆ, ਤੇ ਕੱਲ੍ਹ ਨੂੰ ਫੇਰ ਕੋਈ ਪਹਿਲਾਂ 4 ਜੱਜ ਆਏ ਸੀ ਪ੍ਰੈਸ ਕਾਨਫਰੰਸ ਕਰਨ, ਹੋ ਸਕਦਾ ਹੈ ਅਗਲੀ ਵਾਰੀ ਇਹ ਤੋਂ ਵੱਧ ਆ ਜਾਣ। ਫਿਰ ਤੁਸੀਂ ਕਹੋਗੇ ਜੀ ਉਹ ਵੀ ਰਿਪੋਰਟਿੰਗ ਨਾ ਕਰੋ, ਜੁਡੀਸ਼ੀਅਰੀ ਤੇ ਨਾ ਕਰੋ। ਸੋ ਇਹ ਚੀਜ਼ਾਂ ਨੇ, ਜੁਡੀਸ਼ੀਅਰੀ ਤੇ ਬੰਦਾ ਕੋਈ ਵੀ ਸਿੱਧੇ ਇਲਜ਼ਾਮ ਨਹੀਂ ਲਾ ਸਕਦਾ। ਪਰ ਹਾਂ, ਜਦੋਂ ਲੋਕਾਂ ਨੂੰ ਇੰਨਾ ਕੁ ਸ਼ੱਕ ਪੈਂਦਾ ਹੈ ਕਿ ਇਹ ਚੀਜ਼ਾਂ ਵਾਪਰ ਰਹੀਆਂ ਨੇ ਜਿਨ੍ਹਾਂ ਨਾਲ ਸਾਡਾ ਇਨਸਾਫ ਲੇਟ ਹੋ ਰਿਹਾ ਜਾਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਉਦੋਂ ਉਹ ਜੁਡੀਸ਼ੀਅਰੀ ਤੇ ਕਿੰਤੂ ਕਰ ਸਕਦੇ ਨੇ। ਹਾਲਾਂਕਿ ਮੀਡੀਆ ਜੁਡੀਸ਼ੀਅਰੀ ਜਾਂ ਫੈਸਲੇ ਜਾਂ ਜਿਹੜੀ ਨਿਆਂ ਪ੍ਰਣਾਲੀ ਆ ਉਹਦੇ ਤੇ ਕਿੰਤੂ ਨਹੀਂ ਕਰ ਸਕਦਾ। ਕਿਸੇ ਕੇਸ ਦੇ ਵਿੱਚ ਮੀਡੀਆ ਰਿਕਮੈਂਡੇਸ਼ਨ ਨਹੀਂ ਕਰ ਸਕਦਾ ਕਿ ਤੁਸੀਂ ਆਹ ਕਰੋ ਜਾਂ ਆਹ ਹੋਣਾ ਚਾਹੀਦਾ ਜਾਂ ਆਹ ਨਹੀਂ ਹੋਣਾ ਚਾਹੀਦਾ। ਉਹ ਗੱਲ ਵੱਖਰੀ ਆ। ਪਰ ਉਹਦੀ ਆੜ ਦੇ ਹੇਠ ਆਪਣਾ ਏਜੰਡਾ ਰਨ ਕਰਨਾ, ਇਹ ਵੀ ਸਰਕਾਰਾਂ ਦੀ ਮਨੋਦਸ਼ਾ ਜਿਹੜੀ ਹੈ ਉਹ ਬੁੱਝੀ ਬੈਠੇ ਨੇ ਬਹੁਤ ਸਾਰੇ ਲੋਕ। ਜਲੰਧਰ ਵੱਲ ਨੂੰ ਵੱਧਦੇ ਹਾਂ ਜੀ ਆਪਾਂ। ਇੱਥੋਂ ਦਾ ਇੱਕ ਪਿੰਡ ਆ ਸਰਨਾਣਾ। ਇੱਥੋਂ ਦੇ ਕਿਸਾਨ ਨੂੰ ₹2500 ਦਾ ਜੁਰਮਾਨਾ ਲਾਇਆ ਗਿਆ। ਜਿਹੜਾ ਸਰਕਾਰੀ ਮਹਿਕਮਾ ਵਾ ਜਾਂ ਸਰਕਾਰੀ ਜਿਹੜੇ ਅਧਿਕਾਰੀ ਆ ਉਹ ਦੱਸਦੇ ਆ ਵੀ ਸੈਟੇਲਾਈਟ ਦੇ ਰਾਹੀਂ ਲੋਕੇਸ਼ਨ ਪ੍ਰਾਪਤ ਹੋਈ ਸੀਗੀ ਤੇ ਜਦੋਂ ਦੌਰਾ ਕੀਤਾ ਗਿਆ ਇਸ ਖੇਤ ਦਾ ਤੇ ਉੱਥੇ ਸੁਆਹ ਪਈ ਸੀ। ਫਸਲ ਦੇ ਨਾੜ ਨੂੰ ਅੱਗ ਲਾਉਣ ਦਾ ਮਾਮਲਾ ਪੂਰਾ। 1 ਏਕੜ ਦੇ ਵਿੱਚ ਅੱਗ ਲਾਉਣ ਤੇ ਕਿਸਾਨ ਕੇਹਰ ਸਿੰਘ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਮੁਤਾਬਕ ₹2500 ਵਾਤਾਵਰਨ ਮੁਆਵਜ਼ਾ ਜਿਹੜਾ ਹਰਜਾਨਾ ਲਾਇਆ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫਸਲ ਦੀ ਰਹਿੰਦ ਖੂੰਹਦ ਸਾੜਨ ਦੇ ਮਾਮਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਹੋਰ ਮਾਮਲੇ ਸਾਹਮਣੇ ਆਉਣ ਤੇ ਬਣਦੀ ਕਾਰਵਾਈ ਹੋਏਗੀ। ਇਸ ਗੱਲ ਨਾਲ ਤਾਂ ਸਾਨੂੰ ਸਹਿਮਤ ਹੋਣਾ ਪੈਣਾ ਵਾ ਕਿ ਜਿਹੜੀਆਂ ਅਸੀਂ ਫਸਲਾਂ ਨੂੰ ਨਾੜ ਨੂੰ ਅੱਗ ਲਾਉਣੇ, ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ। ਪਰ ਇਸ ਗੱਲ ਦੇ ਨਾਲ ਸਹਿਮਤੀ ਦੇਣੀ ਥੋੜ੍ਹੀ ਔਖੀ ਹੈ ਵੀ ਜਦੋਂ ਕੋਈ ਕਿਸਾਨ, ਛੋਟਾ ਕਿਸਾਨ ਜਾਂ ਕੋਈ ਵੀ ਕਿਸਾਨ ਫਸਲ ਦੇ ਨਾੜ ਨੂੰ ਅੱਗ ਲਾਉਂਦਾ ਹੈ ਤਾਂ ਉਹਦੇ ਨਾਲ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਾਅਦ ਉਹਦੇ ਤੇ ਜਿਹੜਾ ਕੇਸ ਦਰਜ ਹੁੰਦਾ ਉਹ ਥੋੜ੍ਹੀ ਜਿਹੀ ਵਧੀਕੀ ਹੈ। ਉਹ ਵਧੀਕੀ ਇਸ ਕਰਕੇ ਕਿ ਤੁਸੀਂ ਪਹਿਲਾਂ ਤਾਂ ਇਹ ਯਕੀਨੀ ਬਣਾਓ ਕਿ ਕਿਸਾਨਾਂ ਕੋਲੇ, ਖਾਸ ਕਰਕੇ ਛੋਟੇ ਕਿਸਾਨਾਂ ਕੋਲੇ ਸਾਰੇ ਉਹ ਸਾਧਨ ਨੇ ਜਿਨ੍ਹਾਂ ਦੇ ਨਾਲ ਖੇਤ ਦੇ ਨਾੜ ਨੂੰ ਅੱਗ ਲਾਏ ਤੋਂ ਬਿਨਾਂ ਸਰ ਸਕਦਾ ਹੈ। ਹੁਣ ₹100 ਨੂੰ ਲੀਟਰ ਤੇਲ ਹੋਇਆ ਪਿਆ, ਜਿਹੜੇ ਕਿਸਾਨ ਕਹਿੰਦੇ, ਤੇ ਉਹ ਕਹਿੰਦੇ ਕਿ ਜੇਕਰ ਤੁਸੀਂ ਏਦਾਂ ਹੀ ਵਹਾਈ ਬਿਜਾਈ ਕਰਨੀ ਹੈ ਤੇ ਤੁਹਾਨੂੰ ਘੱਟੋ ਘੱਟ 20 ਲੀਟਰ ਤੇਲ ਚਾਹੀਦਾ ਵਾ 1 ਏਕੜ ਵਾਸਤੇ। ਤਾਂ ਇਹਦਾ ਮਤਲਬ ₹2000 ਦਾ ਖਰਚਾ, ਤੇ ਉਹ ਕਹਿੰਦੇ ਜਿਹੜਾ ਸੰਦਾਂ ਦਾ ਕਿਰਾਇਆ ਜਾਂ ਹੋ ਰਿਹਾ ਤਾਂ ਉਹ ਕੁੱਲ ਮਿਲਾ ਕੇ 4-5 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ। ਤਾਂ
ਇੱਥੇ ਜਿਹੜੀਆਂ ਗੱਲਾਂ ਨੇ ਨੋਟ ਕਰਨ ਵਾਲੀਆਂ ਕਿ ਅਸੀਂ ਕਾਨੂੰਨ ਤਾਂ ਪਾਸ ਕਰ ਦਿੰਦੇ ਹਾਂ, ਪਰ ਉਹਦੀ ਆੜ ਦੇ ਹੇਠ ਛੋਟੇ ਕਿਸਾਨ ਨੇ ਉਹ ਰਗੜੇ ਜਾਂਦੇ ਨੇ। ਤੁਸੀਂ ਬਿਜਲੀ ਸਬਸਿਡੀਆਂ ਦੀਆਂ ਗੂਗਲ ਤੇ ਖਬਰਾਂ ਸਰਚ ਕਰ ਲਓ ਜਾਂ ਉਹਦੀਆਂ ਜਿਹੜੀਆਂ ਆਰਟੀ ਪਾ ਕੇ ਜਾਣਕਾਰੀਆਂ ਹਾਸਲ ਕਰ ਲਓ। ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨੇ ਕੁ ਕਿਸਾਨ ਨੇ ਜਿਹੜੇ ਬਿਜਲੀ ਸਬਸਿਡੀ ਦਾ ਲਾਹਾ ਲੈਂਦੇ ਨੇ। ਇਸੇ ਤਰ੍ਹਾਂ ਹੋਰ ਜਿਹੜੇ ਵੱਡੇ ਕਿਸਾਨ ਨੇ, ਧਨਾੜ ਕਿਸਾਨ ਨੇ, ਉਹਨਾਂ ਦੀਆਂ ਸਬਸਿਡੀਆਂ ਤੇ ਕੱਟ ਲਾਉਣ ਦੀਆਂ ਖਬਰਾਂ ਵੀ ਚੱਲੀਆਂ ਸੀਗੀਆਂ ਪਿਛਲੇ ਦਿਨੀਂ। ਪਰ ਇੱਕ ਤੁਸੀਂ ਸੋਚ ਕੇ ਦੇਖੋ ਕਿ ਇੱਕ ਕਿਸਾਨ ਉਹ ਆ ਜਿਹੜਾ 8 ਮੋਟਰਾਂ ਲਾਈ ਬੈਠਾ ਤੇ ਜਿਹਦੇ ਕੋਲੇ 200 ਕਿੱਲਾ ਪੈਲੀ ਹੈ। ਪਰ ਇੱਕ ਕਿਸਾਨ ਉਹ ਆ ਜਿਹਦੇ ਕੋਲੇ 2 ਏਕੜ ਪੈਲੀ ਹੈ ਤੇ ਉਹਨੇ ਜਦੋਂ ਮੋਟਰ ਦਾ ਪਾਣੀ ਲਾਉਣਾ ਹੈ, ਉਹਨੇ 80 ਰੁਪਏ ਜਾਂ 100 ਰੁਪਏ ਘੰਟਾ ਜਿਹੜਾ ਉਹਨੂੰ ਦੇਣਾ ਪੈਂਦਾ ਆ। ਤੇ ਇਸੇ ਤਰ੍ਹਾਂ ਜਿਹੜਾ ਡੀਜ਼ਲ ਆ ਉਹ ਵੀ 100 ਕੁ ਰੁਪਏ ਆ ਤੇ ਜੇਕਰ ਆਪਾਂ ਇੰਜਣ ਟਿਊਬਵੈਲ ਨੂੰ ਚਲਾ ਕੇ ਰੱਖਦੇ ਹਾਂ ਤੇ ਉਹ ਵੀ 1.5 ਲੀਟਰ ਘੰਟੇ ਦਾ ਤੇਲ ਖਾਂਦਾ ਹੈ ਤੇ ਉਹ ਤਕਰੀਬਨ 150 ਰੁਪਏ ਦਾ ਪੈਂਦਾ ਵਾ। ਸੋ ਇਹ ਚੀਜ਼ਾਂ ਨੇ ਜਿਹਦੇ ਨਾਲ ਸਾਡਾ ਜਿਹੜਾ ਸਿਸਟਮ ਹੈ ਐਕਸਪੋਜ਼ ਹੁੰਦਾ। ਸਗੋਂ ਕਿਸਾਨਾਂ ਤੇ ਜੁਰਮਾਨੇ ਲਾ ਕੇ ਕੀ ਕਰੋਗੇ? ਕਿਸਾਨ ਤਾਂ ਪਹਿਲਾਂ ਹੀ ਹਾਰਿਆ ਬੈਠਾ ਵਾ। ਪਰ ਜੇਕਰ ਤੁਸੀਂ ਜੁਰਮਾਨੇ ਲਾ ਕੇ ਇਸ ਤਰ੍ਹਾਂ ਤੰਗ ਕਰੋਗੇ ਤਾਂ ਕਿਸਾਨ ਫਿਰ ਕੀ ਕਰੇਗਾ? ਧਰਨਾ ਹੀ ਲਾਏਗਾ ਨਾ ਅੱਗੇ ਤੁਹਾਡੇ ਤੋਂ। ਮਸ਼ੀਨਰੀ ਪ੍ਰੋਵਾਈਡ ਕੀਤੀ ਜਾਵੇ, ਇਹ ਯਕੀਨੀ ਬਣਾਇਆ ਜਾਵੇ ਕਿ ਹਰ ਕਿਸਾਨ ਕੋਲੇ ਮਸ਼ੀਨਰੀ ਪਹੁੰਚਦੀ ਹੈ ਤੇ ਜਾਗਰੂਕਤਾ ਫੈਲਾਈ ਜਾਵੇ। ਵਾਤਾਵਰਨ ਦੇ ਵਿੱਚ ਸਾਹ ਸਾਰਿਆਂ ਨੇ ਲੈਣਾ, ਕਿਸਾਨ ਦੇ ਬੱਚਿਆਂ ਨੇ ਵੀ ਲੈਣਾ ਹੈ, ਅਫਸਰਾਂ ਦੇ ਬੱਚਿਆਂ ਨੇ ਵੀ ਲੈਣਾ ਹੈ ਤੇ ਅਕਾਲੀਆਂ, ਕਾਂਗਰਸੀਆਂ, ਆਮ ਆਦਮੀ ਪਾਰਟੀ ਵਾਲਿਆਂ ਦੇ ਬੱਚਿਆਂ ਨੇ ਵੀ ਲੈਣਾ ਹੈ। ਸੋ ਵਾਤਾਵਰਨ ਸਾਡਾ ਸਾਰਿਆਂ ਦਾ ਸਾਂਝਾ ਹੈ। ਉਪਰਾਲੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨੇ ਪੈਣਗੇ। ਪਰ ਜੇਕਰ ਸਰਕਾਰਾਂ ਕਹਿਣ ਕਿ ਪਰਚੇ ਕਰਕੇ ਕੰਮ ਸਰ ਜੂਗਾ, ਉਹ ਜਿਹੜਾ ਕੰਮ ਆ ਉਹ ਤਾਂ ਫਿਰ ਵਧੀਕੀ ਕਿਹਾ ਜਾਊਗਾ। ਸ਼੍ਰੀਲੰਕਾ ਦੀ ਗੱਲ ਕਰਾਂਗੇ ਜਾਂਦੇ ਜਾਂਦੇ। ਆਰਥਿਕ ਸੰਕਟ ਸ਼੍ਰੀਲੰਕਾ ਦਾ ਵਧਿਆ ਹੋਇਆ। ਐਮਰਜੈਂਸੀ ਲਾਉਣੀ ਪਈ ਹੈ ਸ਼੍ਰੀਲੰਕਾ ਦੇ ਵਿੱਚ ਆਰਥਿਕ ਸੰਕਟ ਕਰਕੇ। ਰਾਜਪਕਸ਼ੇ ਜਿਹੜੇ ਆ ਉਹ ਇਸ ਟਾਈਮ ਰਾਸ਼ਟਰਪਤੀ ਨੇ ਸ਼੍ਰੀਲੰਕਾ ਦੇ ਤੇ ਗੋਟਬਾਇਆ ਰਾਜਪਕਸ਼ੇ ਜਿਹੜਾ ਉਹ ਰਾਸ਼ਟਰਪਤੀ ਆ। ਜਿਹੜਾ ਉਹਦਾ ਵੱਡਾ ਭਰਾ ਵਾ ਮਹਿੰਦਰਾ ਰਾਜਪਕਸ਼ੇ ਉਹ ਪ੍ਰਧਾਨ ਮੰਤਰੀ ਤੇ ਛੋਟਾ ਭਰਾ ਬੈਸਿਲ ਰਾਜਪਕਸ਼ੇ ਵਿੱਤ ਮੰਤਰੀ। ਯਾਨੀ ਕਿ ਰਾਜਪਕਸ਼ੇ ਪਰਿਵਾਰ ਦਾ ਗਲਬਾ ਇਸ ਟਾਈਮ ਸ਼੍ਰੀਲੰਕਾ ਦੀ ਸਾਰੀ ਪੋਲਿਟਿਕਸ ਉੱਤੇ। ਸੰਕਟ ਇੰਨਾ ਕੁ ਡੂੰਘਾ ਹੋਇਆ ਪਿਆ ਵੀ ਲੋਕਾਂ ਕੋਲੇ ਪੈਸੇ ਤਾਂ ਹੈਗੇ ਪਰ ਬਾਜ਼ਾਰ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਗਾਇਬ ਹੋ ਚੁੱਕੀਆਂ ਵਾ। ਖਤਮ ਹੋ ਚੁੱਕੀਆਂ, ਗਾਇਬ ਤਾਂ ਕੀ ਖਤਮ ਹੋ ਚੁੱਕੀਆਂ ਨੇ, ਜਿਹਦਾ ਪ੍ਰਬੰਧ ਸਰਕਾਰ ਸਮੇਂ ਸਿਰ ਕਰਨ ਦੇ ਵਿੱਚ ਨਾਕਾਮ ਰਹੀ ਹੈ। ਦੂਜੀਆਂ ਇਹ ਗੱਲ ਹੈ ਕਿ ਦਰਾਮਦ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਵਸਤਾਂ ਹੈ ਉਹਨਾਂ ਦੀ ਕਮੀ ਆ ਵੱਡੇ ਪੱਧਰ ਤੇ, ਕਿਉਂਕਿ ਦੇਸ਼ ਦੇ ਕੋਲ ਇਹ ਵਸਤਾਂ ਖਰੀਦਣ ਦੇ ਲਈ ਲੋੜੀ ਦੀ ਜਿਹੜੀ ਵਿਦੇਸ਼ੀ ਕਰੰਸੀ ਜਿਹੜੀ ਚਾਹੀਦੀ ਹੈ, ਜਿਹੜਾ ਭੰਡਾਰ ਹੋਣਾ ਚਾਹੀਦਾ, ਉਹ ਹੈ ਹੀ ਨਹੀਂ ਹੈ। ਡੀਜ਼ਲ ਤੇ ਪੈਟਰੋਲ ਦੀ ਘਾਟ ਪੈ ਗਈ ਹੈ ਤੇ ਲੋਕਾਂ ਨੂੰ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਸ਼੍ਰੀਲੰਕਾ ਨੂੰ 40,000 ਮੀਟ੍ਰਿਕ ਟਨ ਡੀਜ਼ਲ ਭੇਜਿਆ ਤੇ ਇੰਨਾ ਹੀ ਨਹੀਂ, ਹੋਰ ਭੇਜਣ ਦਾ ਵਾਅਦਾ ਵੀ ਕੀਤਾ। ਬਿਜਲੀ ਦੇ ਲੰਮੇ ਲੰਮੇ ਕੱਟ ਜਿਹੜੇ ਹੈ ਉਹ ਲੱਗ ਰਹੇ ਨੇ। ਸ਼੍ਰੀਲੰਕਾ ਦੇ ਜਿਹੜੇ ਹਾਕਮ ਆ ਰਾਜਪਕਸ਼ੇ ਪਰਿਵਾਰ ਜਿਹੜਾ ਕਾਬਜ਼ ਆ, ਉਹ ਅਰਥਚਾਰੇ ਦੀ ਦਿਸ਼ਾ ਨਿਰਧਾਰਿਤ ਕਰਨ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਿਤ ਰਿਹਾ। ਪਰ ਸਭ ਤੋਂ ਵੱਡੀ ਗਲਤੀ 2021 ਦੇ ਵਿੱਚ ਖੇਤੀ ਨੂੰ ਸਿਰਫ ਜੈਵਿਕ ਤਰੀਕੇ ਨਾਲ ਕਰਨ ਦਾ ਆਦੇਸ਼ ਸੀਗਾ, ਜਿਹਦੇ ਨਾਲ ਝੋਨੇ ਦੀ ਜਿਹੜੀ ਫਸਲ ਸੀ ਉਹਦਾ ਝਾੜ ਘਟ ਗਿਆ ਤੇ ਬਾਅਦ ਦੇ ਵਿੱਚ ਇਸ ਹੁਕਮ ਨੂੰ ਵਾਪਸ ਲੈ ਲਿਆ ਗਿਆ। ਰਾਜਪਕਸ਼ੇ ਸਰਕਾਰ ਇੱਥੇ ਨਹੀਂ ਖੜੀ, ਇਹਨਾਂ ਨੇ ਹੋਰ ਗਲਤੀਆਂ ਬੜੀਆਂ ਕੀਤੀਆਂ। ਦੂਜੀ ਵੱਡੀ ਗਲਤੀ ਇਹ ਸੀ ਵੀ ਸਨਅਤਕਾਰਾਂ ਤੇ ਵਪਾਰੀਆਂ ਤੇ ਟੈਕਸ ਘਟਾਤਾ ਇਹਨਾਂ ਨੇ, ਜਿਸ ਕਰਕੇ ਸਰਕਾਰ ਦੀ ਆਮਦਨ ਬਹੁਤ ਤੇਜ਼ੀ ਨਾਲ ਘਟੀ ਤੇ ਵਿਦੇਸ਼ਾਂ ਤੋਂ ਲਏ ਗਏ ਕਰਜ਼ੇ ਵਾਪਸ ਕਰਨ ਤੇ ਵਸਤਾਂ ਬਾਹਰੋਂ ਮੰਗਵਾਉਣ ਦੇ ਵਿੱਚ ਜਿਹੜੀ ਦੇਸ਼ ਦੀ ਸਮਰੱਥਾ ਸੀ ਉਹਦੇ ਵਿੱਚ ਬਹੁਤ ਵੱਡਾ ਨਿਘਾਰ ਆਇਆ। ਕੋਵਿਡ-19 ਦੀ ਮਹਾਮਾਰੀ ਨੇ ਵੀ ਜਿਹੜਾ ਅਰਥਚਾਰੇ ਤੇ ਨਕਾਰਾਤਮਕ ਪ੍ਰਭਾਵ ਪਾਇਆ ਸੀਗਾ, ਕਿਉਂਕਿ ਸੈਰ ਸਪਾਟੇ ਲਈ ਇੱਥੇ ਲੋਕ ਆਉਂਦੇ ਸੀ। ਸੈਰ ਸਪਾਟੇ ਤੋਂ ਸੈਲਾਨੀਆਂ ਤੋਂ ਆਉਣ ਵਾਲੇ ਜਿਹੜੇ ਮਾਲੀਆ ਸੀਗਾ ਉਹਦੇ ਵਿੱਚ ਬਹੁਤ ਵੱਡਾ ਘਾਟਾ ਜਿਹੜਾ ਜਾਂ ਬਹੁਤ ਵੱਡੀ ਕਮੀ ਦਰਜ ਕੀਤੀ ਗਈ। ਲੋਕਾਂ ਦੀ ਗਿਣਤੀ ਜਦੋਂ ਘਟ ਗਈ ਤੇ ਰਾਜਪਕਸ਼ੇ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਵੀ ਕੋਈ ਬਹੁਤ ਤਸੱਲੀ ਬਖਸ਼ ਨਹੀਂ ਰਹੀ। ਆਰਥਿਕ ਮਾਹਰ ਜਿਹੜੇ ਨੇ ਉਹ 4-5 ਸਾਲਾਂ ਤੋਂ ਲਗਾਤਾਰ ਵਿਸਲ ਬਲੋਰਿੰਗ ਕਰਦੇ ਰਹੇ ਕਿ ਸਰਕਾਰ ਜਿਹੜੀ ਹੈ ਜਾਂ ਸ਼੍ਰੀਲੰਕਾ ਜਿਹੜਾ ਉਹਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਿਆਨ ਦੇ ਵਿੱਚ ਲਿਆਉਂਦੇ ਰਹੇ ਕਿ ਦੇਸ਼ ਦਾ ਖਰਚਾ ਲਗਾਤਾਰ ਵਧ ਰਿਹਾ ਤੇ ਆਮਦਨ ਘਟ ਰਹੀ ਹੈ, ਕੁਛ ਕਰਨਾ ਚਾਹੀਦਾ ਹੈ। ਸੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿਸੇ ਮੁਲਕ ਦੇ ਲਈ ਕਿ ਦੇਸ਼ ਪੈਦਾ ਕੀ ਕਰਦਾ ਹੈ। ਹਰ ਦੇਸ਼ ਨੂੰ ਖੇਤੀ ਦੇ ਨਾਲ ਨਾਲ ਉਹਨਾਂ ਵਸਤਾਂ ਦੇ ਉਤਪਾਦਨ ਤੇ ਖਾਸ ਧਿਆਨ ਦੇਣਾ ਚਾਹੀਦਾ ਜੋ ਬਰਾਮਦ ਕੀਤੀਆਂ ਜਾ ਸਕਦੀਆਂ ਹੋਣ, ਜਿਹਦੇ ਨਾਲ ਉਹ ਦੇਸ਼ੀ ਮੁਦਰਾ ਦੀ ਕਮਾਈ ਕਰਕੇ ਉਹਨਾਂ ਵਸਤਾਂ ਦਰਾਮਦ ਕੀਤੀਆਂ ਜਾ ਸਕਣ ਜੋ ਦੇਸ਼ ਦੇ ਵਿੱਚ ਪੈਦਾ ਨਹੀਂ ਹੁੰਦੀਆਂ। ਸੋ ਗੋਟਬਾਇਆ ਰਾਜਪਕਸ਼ੇ ਜਿਹੜਾ ਉਹਨਾਂ ਨੇ 2019 ਦੇ ਵਿੱਚ ਜਦੋਂ ਕੰਪੇਨ ਕਰ ਰਹੇ ਸੀਗੇ ਤੇ ਉਹ ਕਹਿੰਦੇ ਵੀ ਮੈਂ ਟੈਕਸ ਘਟਾ ਦੂੰਗਾ ਤੇ ਉਹ ਵਾਅਦਾ ਉਹਨਾਂ ਨੇ ਪੂਰਾ ਵੀ ਕੀਤਾ, ਪਰ ਦੇਸ਼ ਨੂੰ ਆਰਥਿਕ ਸੰਕਟ ਦੇ ਵਿੱਚ ਕਿਸੇ ਤਰੀਕੇ ਨਾਲ ਧੱਕ ਦਿੱਤਾ ਕਹਿ ਸਕਦੇ ਹਾਂ। ਤੇ ਨਾਲ-ਨਾਲ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਵਿਦੇਸ਼ੀ ਮੁਦਰਾ ਦੀ ਕਮਾਈ ਸੀ ਜਾਂ ਟੈਕਸ ਤੋਂ ਜਿਹੜਾ ਰੈਵਨਿਊ ਜਨਰੇਟ ਹੋਣਾ ਸੀ, ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ ਜੋ ਨਵੇਂ-ਨਵੇਂ ਰਿਸਕ ਲਏ ਗਏ, ਉਹਨਾਂ ਨੂੰ ਕਿਤੇ ਨਾ ਕਿਤੇ ਐਨਾਲਾਈਜ਼ ਨਹੀਂ ਕਰ ਸਕੇ, ਜਿਹਦੇ ਸਿੱਟੇ ਵਜੋਂ ਅੱਜ ਸ਼੍ਰੀਲੰਕਾ ਜਿਹੜਾ ਉਹ ਇਸ ਹਾਲਾਤਾਂ ਤੇ ਖੜਾ ਹੈ। ਲੋਕਾਂ ਕੋਲੇ ਪੈਸਾ ਹੈ ਪਰ ਭੋਜਨ ਦੀ ਕਮੀ ਹੈ। ਸੋ ਆਪਾਂ ਇਸ ਖਬਰਾਂ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਉਹਨਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ
ਅਮਰੀਕਾ ਦੇ ਨਾਲ ਹੋਰ ਕਈ ਅਹਿਮ ਖਬਰਾਂ ਤੇ ਜਾਣਕਾਰੀਆਂ ਪ੍ਰਾਪਤ ਕਰ ਸਕੋਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਆਵਾਜ਼ ਏ ਪੰਜਾਬੀਅਤ।